ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਜੂਨ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਜਿਹੜੀਆਂ 5-7 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਤੇ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇੱਕ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਇਸ YouTube ਚੈਨਲ ਨੂੰ ਤੇ ਫੌਰੀ ਤੌਰ ਤੇ ਕਰੋ। ਦੂਜਾ, ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ ਤੇ ਇਹਦੇ ਤੇ ਕਮੈਂਟ ਜ਼ਰੂਰ ਕਰੋ, ਤੇ ਜੇ ਹੋ ਸਕੇ ਤੇ ਆਖਰ ਤੇ ਇਸ ਵੀਲਾਗ ਦਾ ਜਿਹੜਾ ਲਿੰਕ ਹੈ ਉਹ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਖਸੂਸੀ ਤੌਰ ਤੇ WhatsApp ਤੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਸੋਸ਼ਲ ਮੀਡੀਆ ਫਾਇਰਵਾਲ ਜਿਹੜੀ ਲਾਈ ਹੋਈ ਹੈ ਉਹਦਾ ਮੂੰਹ ਭੰਨ ਸਕੀਏ। ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਤੇ ਉਹਨਾਂ ਦੇ ਚਾਨਣ ਪਾਉਣੇ। ਜਿਹੜੀ ਪਹਿਲੀ ਖਬਰ ਹੈ ਅੱਜ ਦੀ ਉਹ ਕੀਨੀਆ ਤੋਂ ਤੁਹਾਡੇ ਸਾਹਮਣੇ ਰੱਖ ਰਹੇ, ਕਿਉਂਕਿ ਹਾਲਾਤ ਉਹ ਹੀ ਪਾਕਿਸਤਾਨ 'ਚ ਨਜ਼ਰ ਆ ਰਹੇ ਨੇ ਔਰ ਅੰਜਾਮ ਜਿਹੜਾ ਉਹ ਵੀ ਮੈਨੂੰ ਇੱਕ ਦਿਨ ਉਹ ਜਿਹਾ ਹੀ ਖੁਦਾ ਨਖਾਸਤਾ ਲੱਗਣ ਡਿਆ। ਕੀਨੀਆ ਦੀ ਹਕੂਮਤ ਨੇ ਨਵੇਂ ਤੋਂ ਨਵੇਂ ਟੈਕਸ ਲਾਏ ਤੇ ਆਵਾਮ ਦਾ ਜੀਣਾ ਉੱਥੇ ਕਰ ਛੱਡਿਆ ਮੁਸ਼ਕਿਲ, ਤੇ ਕੀਨੀਆ ਦੀ ਹੁਣ ਜਿਹੜੀ ਆਵਾਮ ਹੈ ਉਹ ਬਿਫਰ ਗਈ ਆਖਰ ਤੇ ਉਹਨਾਂ ਨੇ ਜਨਾਬ ਆਲੀ ਉੱਥੇ ਕਰ ਦਿੱਤਾ ਹਮਲਾ, ਔਰ ਹਮਲਾ ਕੀਤਾ ਉਹਨਾਂ ਨੇ ਆਪਣੀ ਪਾਰਲੀਮੈਂਟ ਤੇ ਔਰ ਤੋੜ ਫੋੜ ਕੀਤੀ ਹੈ, ਪਾਰਲੀਮੈਂਟ ਸਾੜ ਦਿੱਤੀ ਹੈ, ਉਹਨੂੰ ਅੱਗ ਲਾ ਦਿੱਤਾ ਹੈ ਔਰ ਹੁਣ ਤੱਕ 10 ਬੰਦਿਆਂ ਦੇ ਮਰਨ ਦੀ ਇਤਲਾਹ ਹੈ ਤੇ ਇਹ ਹੁਣ ਤੱਕ ਹੈ, ਹੋ ਸਕਦਾ ਜ਼ਿਆਦਾ ਹੋਣ, ਲੇਕਿਨ ਉੱਥੇ ਸ਼ਦੀਦ ਕਤਲੋ ਗਾਰਤ ਹੋਈ ਹੈ ਤੇ ਸ਼ਦੀਦ ਇਸ ਵੇਲੇ ਇੰਤਸ਼ਾਰ ਫੈਲਿਆ ਹੋਇਆ ਪੂਰੇ ਕੀਨੀਆ ਦੇ ਵਿੱਚ। ਔਰ ਰੌਲਾ ਕੀ ਹੈ? ਰੌਲਾ ਇਹੀ ਹੈ ਕਿ ਉੱਥੇ ਲੋਕ ਭੁੱਖ ਨਾਲ ਮਰ ਗਏ ਨੇ, ਉਹਨਾਂ ਦੀ ਤਬਾਹੀ ਨਿਕਲ ਗਈ ਹੈ ਤੇ ਹਕੂਮਤ ਜਿਹੜੀ ਹੈ ਹੋਰ ਟੈਕਸ ਲਾਉਂਦੀ ਫਿਰ ਰਹੀ ਹੈ। ਜੇ ਅਸੀਂ ਆਪਣੇ ਮੁਲਕ ਵੱਲ ਵੇਖੀਏ ਤਾਂ ਇੱਥੇ ਵੀ ਹਾਲਾਤ ਇਹੋ ਜਿਹੇ ਨੇ। ਇੱਕ ਪਾਸੇ ਕਿਸਾਨਾਂ ਦੇ ਕੋਲੋਂ ਜਿਹੜੀ ਹੈ ਉਹ ਕਣਕ ਨਹੀਂ ਲਈ, ਕਿਉਂਕਿ ਕਣਕ ਬਾਹਰੋਂ ਮੰਗਾ ਕੇ ਤੇ ਉਹਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਉੱਤੇ ਕਮਿਸ਼ਨ ਬਣਾਇਆ। ਹੁਣ ਜਦੋਂ ਕਿਸਾਨਾਂ ਦੀ ਕਣਕ ਵਿਕ ਗਈ ਹੈ ਜ਼ਿਮੀਂਦਾਰਾਂ ਦੀ, ਤੇ ਉਸ ਤੋਂ ਬਾਅਦ ਕਣਕ ਖਰੀਦ ਰਹੇ ਨੇ ਮਿਡਲਮੈਨ ਦੇ ਕੋਲੋਂ, ਉਹਨੂੰ ਪੈਸੇ ਬਣਵਾ ਰਹੇ ਨੇ। ਕਿਸਾਨ ਵੇਚ ਗਿਆ 2600-2800 ਤੇ ਮਿਡਲਮੈਨ ਦੇ ਕੋਲੋਂ 3900 'ਚ ਲੈ ਰਹੇ ਨੇ। ਕਿਸਾਨ ਮਾਰਿਆ ਗਿਆ, ਉਹਦੇ ਨਾਲ ਨੌਕਰੀ ਪੇਸ਼ਾ ਜਿਹੜਾ ਉਹਦੇ ਉੱਤੇ 35% ਤੱਕ ਟੈਕਸ ਲਾ ਦਿੱਤਾ, ਉਹਨੂੰ ਮਾਰ ਦਿੱਤਾ ਨੌਕਰੀ ਵਾਲੇ ਨੂੰ। ਔਰ ਦੂਜੇ ਪਾਸੇ ਸਦਰ ਤੇ ਵਜ਼ੀਰ ਆਜ਼ਮ ਦੇ ਦਫ਼ਤਰ ਲਈ ਸਦਰ ਵਾਸਤੇ 1 ਅਰਬ ਤੇ ਸ਼ਾਇਦ 11 ਕਰੋੜ ਤੇ ਇੰਨੇ ਕੀ ਪੈਸੇ ਕੋ ਵਜ਼ੀਰ ਆਜ਼ਮ ਵਾਸਤੇ 2.5 ਅਰਬ ਰੁਪਈਆ ਜਿਹੜਾ ਉਹਨਾਂ ਵਾਸਤੇ ਰੱਖ ਲਿਆ ਅਜ਼ਾਫੀ, ਤੇ ਨਾਲ MNA ਨੂੰ ਕੋਈ 75 ਕਿ 80 ਅਰਬ ਦੇਣ ਵਾਸਤੇ ਦੁੱਧ ਦੇ ਉੱਤੇ ਟੈਕਸ ਲਾ ਦਿੱਤਾ ਹੈ। ਇਹ ਦੂਜੇ ਪਾਸੇ ਇਹ ਹਾਲਾਤ ਨੇ ਤੇ ਬਿਜਲੀ ਦਾ ਬਿੱਲ ਜਿਹੜਾ ਉਹ ਵੀ ਤੁਹਾਡੇ ਸਾਹਮਣੇ ਹੀ ਹੈ, ਉਹਦੇ ਜਿਹੜੇ ਹਾਲਾਤ ਨੇ ਉਹ ਕੋਈ 80 ਰੁਪਈਏ ਤੱਕ ਯੂਨਿਟ ਪਹੁੰਚ ਗਿਆ, ਹੁਣ ਪਹਿਲਾਂ 75 ਸੀ ਤੇ ਹੁਣ 80 ਕਿ 85 ਰੁਪਈਏ ਤੇ ਯੂਨਿਟ। ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਗਰਮੀਆਂ 'ਚ 100 ਤੋਂ ਉੱਤੇ ਜਾਣਾ ਹੈ ਹੁਣ, ਤੇ ਬਲਕਿ ਲੋਕਾਂ ਤਕਾਜ਼ਾ ਕੀਤਾ ਵੀ ਆਟੇ ਵਾਲੀ ਗੁੱਥੀ ਦੇ ਉੱਤੇ ਜਿਹਦਾ ਬੂਥਾ ਲੱਗਾ ਸੀ ਨਾ, ਬੂਥਾ ਮਤਲਬ ਚਿਹਰਾ ਫੇਸ, ਜਿਹਦਾ ਬੂਥਾ ਨਵਾਜ਼ ਸ਼ਰੀਫ ਸਾਹਿਬ ਦਾ ਆਟੇ ਵਾਲੀ ਬੋਰੀ ਤੇ, ਬੋਰੀ ਨੂੰ ਗੁੱਥੀ ਵੀ ਆਂਦੇ ਨੇ ਪੰਜਾਬੀ 'ਚ, ਆਟੇ ਵਾਲੀ ਬੋਰੀ ਤੇ ਜਾਂ ਗੁੱਥੀ ਤੇ ਜਿਹੜਾ ਬੂਥਾ ਲੱਗਾ ਸੀ ਨਾ, ਉਹ ਹੀ ਬੂਥਾ ਹੁਣ ਬਿਜਲੀ ਦੇ ਬਿੱਲਾਂ 'ਤੇ ਵੀ ਲਾਓ, ਕਿਉਂਕਿ ਬਿਜਲੀ ਦੇ ਬਿੱਲ ਵੀ ਉਹਦੇ ਤਾਵਰ ਨਾਲ ਬਲਕਿ ਬਹੁਤੇ ਉਹਦੇ ਤਾਵਰ ਨਾਲ ਵੱਧ ਰਹੇ ਨੇ। ਉਹਦੀ ਵਜ੍ਹਾ ਇਹ ਹੈ ਕਿ ਬਿਜਲੀ ਦੇ ਸਾਰੇ ਕਾਰਖਾਨੇ ਹੀ ਉਹਨੇ ਲਾਏ ਸਨ, ਉਹ 'ਚੋਂ ਕਿਕਬੈਕਸ ਵੀ ਉਸੇ ਟੱਬਰ ਨੇ ਲਾਏ ਨੇ। ਬਲਕਿ ਆਪਣੇ ਪੂਰੇ ਟੱਬਰ ਦਾ ਹੀ ਬੂਥਾ ਲਾਓ ਬਿਜਲੀ ਦੇ ਬਿੱਲਾਂ ਦੇ ਉੱਤੇ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ। ਮੈਂ ਤੁਹਾਨੂੰ ਕੱਲ੍ਹ ਹੀ ਦੱਸਿਆ ਸੀ ਵੀ ਬੰਦੇ ਦੀ ਤਨਖਾਹ 25,000 ਤੇ ਬਿੱਲ 23,000, ਇੱਕ ਹੋਰ ਬੰਦੇ ਦੀ ਤਨਖਾਹ 30,000 ਤੇ ਬਿੱਲ 45,000 ਰੁਪਈਆ, ਕਿੱਥੋਂ ਦੇਣ ਤੇ ਕਿਹੜੇ ਪਾਸੇ ਨੂੰ ਜਾਣ, ਕਿਹੜੇ ਪਾਸੇ ਜਾਣ ਤੇ ਕਿੱਧਰ ਮੰਜੀ ਡਾਉਣ, ਇਹ ਹਾਲਾਤ ਬਣੇ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸਾਬਰ ਮਿੱਠੂ ਸਾਹਿਬ ਨੂੰ ਮਨੀ ਲਾਂਡਰਿੰਗ ਸੱਦਿਆ ਹੈ ਜਨਰਲ ਬਾਜਵਾ ਸਾਹਿਬ ਦੇ, ਤੁਹਾਨੂੰ ਪਤਾ ਕਿ ਕੁੜਮ ਨੇ। ਤੇ ਕੁੜਮ ਕਿਹਨੂੰ ਆਉਂਦੇ ਨੇ ਜੀ? ਕੁੜਮ ਤੁਹਾਨੂੰ ਹੁਣ ਮੈਂ ਕਿ ਸਮਧੀ, ਜਿਹਨੂੰ ਉਰਦੂ 'ਚ ਸਮਧੀ ਆਖਦੇ ਹੋ, ਉਹਨਾਂ ਨੂੰ ਕੁੜਮ ਆਖਦੇ ਨੇ ਪੰਜਾਬੀ 'ਚ। ਤੇ ਉਹ ਸਾਬਰ ਮਿੱਠੂ ਸਾਹਿਬ ਨੂੰ ਸਾਲ ਪਹਿਲਾਂ ਵੀ ਸੱਦਿਆ ਸੀ ਤੇ ਇਹ ਕੁਝ ਵੀ ਨਹੀਂ ਹੋਣਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਮਿੱਠੂ ਸਾਹਿਬ ਜਿੰਨਾ ਕੁ ਮਾਲ ਖਾਧਾ ਹੋਇਆ, ਤੇ ਮਾਲ ਖਾਣ ਵਾਲੇ ਤਾਂ ਸਾਡੀ ਇਸਟੈਬਲਿਸ਼ਮੈਂਟ ਨੂੰ ਬੜੇ ਪਸੰਦ ਨੇ। ਸਾਡੇ ਮੌਜੂਦਾ ਚੌਧਰੀ ਸਾਹਿਬ ਦਿਲ ਕਰੇ ਸੱਦਣ ਵੀ ਭਾਈ ਜੀ ਕਿਵੇਂ। ਉਹ ਇੱਕ ਵਾਰ ਇੱਕ ਬੰਦਾ ਚਲਾ ਗਿਆ ਨਾ ਮੌਲਵੀ ਸਾਹਿਬ ਕੋਲ, ਉਹਨੇ ਬਿੱਲੀ ਦੇ ਬਾਰੇ ਕੋਈ ਗੱਲ ਪੁੱਛੀ ਤੇ ਉਹਨੇ ਜੋ ਵੀ ਮੌਲਵੀ ਸਾਹਿਬ ਫਤਵਾ ਦੇਣਾ ਸੀ ਦੇ ਚੜਿਆ। ਉਹ ਫਿਰ ਗਿਆ, ਕੋਈ ਗੱਲ ਭੁੱਲ ਗਿਆ ਸੀ ਪੁੱਛਣ, ਤੇ ਮੌਲਵੀ ਸਾਹਿਬ ਨੂੰ ਵੇਖਿਆ ਤੇ ਉਹ ਮਤਲਬ ਪਰੇਸ਼ਾਨ ਸਨ। ਮੌਲਵੀ ਸਾਹਿਬ ਨੇ ਪੁੱਛਿਆ, ਉਹ ਮੌਲਵੀ ਸਾਹਿਬ ਨੂੰ ਉਹਨੇ ਕੋਈ ਗੱਲ ਪੁੱਛਣੀ ਸੀ, ਅੱਗੋਂ ਮੌਲਵੀ ਸਾਹਿਬ ਨੇ ਕਿਹਾ ਵੀ ਉਸ ਗੱਲ ਨੂੰ ਛੱਡ, ਪਹਿਲਾਂ ਦੱਸ ਵੀ ਫੜੀ ਕਿਵੇਂ ਸੀ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਮਿੱਠੂ ਸਾਹਿਬ ਨੂੰ ਸੱਦ ਕੇ ਮੇਰਾ ਖਿਆਲ ਇਹੀ ਪੁੱਛਣਗੇ ਕਿ ਜੀ ਇਹ ਦੱਸੋ ਵੀ ਇਹ ਮਾਲ ਇੰਨਾ ਤੁਸੀਂ ਔਰ ਬਾਜਵਾ ਸਾਹਿਬ ਨੇ ਬਣਾਇਆ ਕਿਵੇਂ ਸੀ, ਸਾਨੂੰ ਵੀ ਦੱਸੋ ਜ਼ਰਾ। ਅਤੇ ਇਹ ਮੌਜੂਦਾ ਜਿਹੜੇ FIA ਵਾਲੇ ਨੇ ਮੇਰਾ ਖਿਆਲ ਇਹੀ ਪੁੱਛਣਗੇ। ਅਤੇ ਮਿੱਠੂ ਸਾਹਿਬ ਨੂੰ ਕੁਝ ਨਹੀਂ ਹੋਣਾ, ਇਹ ਸਿਰਫ ਔਰ ਸਿਰਫ ਬਾਜਵਾ ਸਾਹਿਬ ਲਾਈਨ ਤੋਂ ਨਿਕਲ ਕੇ ਖੇਡ ਰਹੇ ਹੋਣੇ ਨੇ, ਕੋਈ ਕਾਰਵਾਈ ਕਰ ਰਹੇ ਹੋਣਗੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਬਾਜਵਾ ਸਾਹਿਬ ਕਾਰਵਾਈ ਕਰਨ ਤੋਂ ਬਾਜ਼ ਨਹੀਂ ਆ ਸਕਦੇ। ਅਗਰ ਉਹ ਇਕੱਲੇ ਕਮਰੇ 'ਚ ਹੋਣ ਨਾ ਬੈਠੇ ਤਾਂ ਆਪਣੇ ਖਿਲਾਫ ਸਾਜ਼ਿਸ਼ ਸ਼ੁਰੂ ਕਰ ਦਿੰਦੇ ਨੇ। ਕੋਈ ਨਾ ਕੋਈ ਬੈਠਾ ਹੋਵੇ ਤਾਂ ਉਹਦੇ ਖਿਲਾਫ, ਜੋ ਇਕੱਲੇ ਹੋਣ ਤੇ ਉਹਦੇ ਖਿਲਾਫ ਮੇਰਾ ਮਤਲਬ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਨੇ, ਘਰ ਦੇ ਵਿੱਚ ਵੀ
ਹੋਰ ਕਿਸੇ ਦਾ ਕੁਝ ਵੀ ਨਾ ਕਰ ਸਕਣ ਤੇ ਉਹ ਭਾਬੀ ਸਾਡੀ ਜਿਹੜੀ ਹੈ ਬਾਜਵਾ ਸਾਹਿਬ ਦੀ ਬੇਗਮ, ਉਹਨਾਂ ਦਾ ਕੋਈ ਪਰਸ ਲੁਕਾ ਦਿੰਦੇ ਨੇ, ਘਰ ਕੋਈ ਹੋਰ ਕੰਮ ਕਰ ਦਿੰਦੇ ਨੇ। ਮਤਲਬ ਕੋਈ ਨਾ ਕੋਈ ਉਹਨਾਂ ਨੇ ਕਾਰਵਾਈ ਦੇ ਵਿੱਚ ਰਹਿਣਾ, ਦੂਜਿਆਂ ਨੂੰ ਤੰਗ ਕਰਨ ਦੇ ਵਿੱਚ। ਤੇ ਉਹ ਬਾਜਵਾ ਸਾਹਿਬ ਕੋਈ ਕਾਰਵਾਈ ਕੀਤੀ ਹੋਣੀ ਹੈ, ਜਿਹਦੀ ਵਜ੍ਹਾ ਤੋਂ ਮੌਜੂਦਾ ਜਿਹੜੀ ਇਸਟੈਬਲਿਸ਼ਮੈਂਟ ਉਹਨਾਂ ਨੇ ਆਖਿਆ ਵੀ ਇਹਨਾਂ ਦੇ ਥੋੜ੍ਹੇ ਜਿਹੇ ਨੱਟ ਕੱਸੋ, ਮੀਨ ਕੰਨ ਕੱਸੋ, ਤੇ ਮਿੱਠੂ ਸਾਹਿਬ ਨੂੰ ਸੱਦ ਲਿਆ। ਹੁਣ ਸੱਦ ਸੁੱਦ ਕੇ ਗੱਲਬਾਤ ਕਰਕੇ ਤੇ ਫਾਰਗ ਕਰ ਦੇਣਗੇ। ਮੇਰਾ ਨਹੀਂ ਖਿਆਲ ਕਿ ਇਹਦੇ ਵਿੱਚ ਮੈਨੂੰ ਕੋਈ ਖਾਸ ਉਹਦੇ ਵਿੱਚ ਕੋਈ ਕੰਮ ਜਿਹੜਾ ਉਹ ਹੁੰਦਾ ਹੋਇਆ ਜਿਹੜਾ ਨਾ ਜੀ ਉਹ ਨਜ਼ਰ ਆਉਂਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ। ਅੱਲਾ ਤੁਹਾਡਾ ਭਲਾ ਕਰੇ, ਪੀਪਲਸ ਪਾਰਟੀ ਨੇ ਬਜਟ ਦੇ ਵਿੱਚ ਸਾਥ ਦੇਣ ਦਾ ਐਲਾਨ ਕਰ ਛੱਡਿਆ। ਹਾਂਜੀ, ਪੀਪਲਸ ਪਾਰਟੀ ਨੇ ਆਖਿਆ ਕਿ ਬਜਟ ਦੀ ਮਨਜ਼ੂਰੀ 'ਚ ਅਸੀਂ ਨਾਲ ਹੈ ਨੂਨ ਦੇ। ਇਹ ਤੁਹਾਨੂੰ ਪਤਾ ਹੈ ਕਿ ਪੀਪਲਸ ਪਾਰਟੀ ਮਹੀਨਾ ਕੁ ਪਹਿਲੇ, ਮਹੀਨਾ ਤਰੀਕ 15-20 ਦਿਨ ਪਹਿਲੇ ਇੱਧਰ ਉੱਧਰ ਦੀਆਂ ਗੱਲਾਂ ਕਰਦੀ, ਸਾਨੂੰ ਇਤਮਾਦ 'ਚ ਨਹੀਂ ਲਿਆ ਗਿਆ, ਸਾਨੂੰ ਦੱਸਿਆ ਨਹੀਂ ਗਿਆ, ਬਜਟ ਸਾਡੇ ਮਸ਼ਵਰੇ ਨਾਲ ਨਹੀਂ ਤਿਆਰ ਕੀਤਾ ਗਿਆ। ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀ ਕਿ ਇਹ ਆਖਰ ਦੇ ਉੱਤੇ ਨਾ ਇਸੇ ਤਨਖਾਹ 'ਤੇ ਕੰਮ ਕਰਨਾ, ਕਿਤੇ ਨਹੀਂ ਜਾਣਾ, ਔਰ ਇਹ ਬਸ ਐਵੇਂ ਹੀ ਆਪਣਾ ਰੇਟ ਸ਼ੇਟ ਵਧਾ ਰਹੇ ਨੇ। ਚੇਤਾ ਕਰੋ 2-4 ਦਿਨ ਪਹਿਲਾਂ ਪੀਪਲਸ ਪਾਰਟੀ ਵਾਲਿਆਂ ਬੜੇ ਤੱਤੇ ਬਿਆਨ ਛੱਡੇ ਸਨ, ਅਤੇ ਉਹਦੇ ਜਵਾਬ 'ਚ ਹਨੀਫ ਅਬਾਸੀ ਸਾਹਿਬ ਬਿਆਨ ਛੱਡਿਆ ਸੀ ਪੀਪਲਸ ਪਾਰਟੀ ਦੇ ਉੱਤੇ, ਅਤੇ ਫਿਰ ਰਾਂਝਾ ਸਾਹਿਬ ਨੇ ਬਿਆਨ ਛੱਡਿਆ ਸੀ ਨੂਨ ਲੀਗ ਵਾਲੇ ਪਾਸਿਓਂ, ਅਤੇ ਹਨੀਫ ਅਬਾਸੀ ਸਾਹਿਬ ਨੇ ਉਹਦੇ ਜਵਾਬ ਦੇ ਵਿੱਚ ਇੱਕ ਉਹ ਹਸਨ ਮੁਰਤਜ਼ਾ ਸਾਹਿਬ ਨੇ ਉਹਨਾਂ ਜਵਾਬ ਛੱਡਿਆ ਸੀ ਪੀਪਲਸ ਪਾਰਟੀ ਵੱਲੋਂ। ਅਤੇ ਐਵੇਂ ਹੀ ਇਹ ਨੂਰਾ ਕੁਸ਼ਤੀ ਕਰਨ ਡਏ, ਬਲਕਿ ਨੂਰਾ ਕੁਸ਼ਤੀ ਵੀ ਜਿਹੜੀ ਹੈ ਨਾ ਉਹ ਵੀ ਭੈੜੀ ਗੱਲ ਹੈ, ਕਤੂਰਾ ਕੁਸ਼ਤੀ ਕਰਨ ਡਏ ਸਨ। ਅਤੇ ਇਹਨਾਂ ਬਸ ਉਹ ਤੁਹਾਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਬਹਰਹਾਲ ਇਹਨਾਂ 'ਚੋਂ ਜਵੇਦ ਲਤੀਫ ਸੱਚ ਬੋਲਿਆ ਸੀ, ਉਹਨੇ ਕਿਹਾ ਵੀ ਜਿਨ੍ਹਾਂ ਇਹ ਮਹਿਫਲ ਸਜਾਈ ਹੈ ਆਪੇ ਹੀ ਉਹ ਬਜਟ ਵੀ ਉਹੀ ਪਾਸ ਕਰਵਾਉਣਗੇ, ਕਿਸੇ ਦੀ ਕੀ ਮਜਾਲ ਹੈ ਬਜਟ ਦੇ ਖਿਲਾਫ ਵੋਟ ਦੇਣ। ਅਤੇ ਉਹ ਹੁਣ ਜ਼ਾਹਿਰ ਐਸਟੈਬਲਿਸ਼ਮੈਂਟ ਨੇ ਕਰਵਾਉਣਾ ਸੀ, ਉਹਨਾਂ ਕਰਵਾ ਲਿਆ, ਅਤੇ ਉਹ ਕੰਮ ਜਿਹੜਾ ਜੀ ਉਹ ਪੂਰੇ ਦਾ ਪੂਰਾ ਹੋ ਗਿਆ। ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਖਬਰ ਇਹ ਹੈ ਕਿ ਜੀ ਆਜ਼ਾਦ ਕਸ਼ਮੀਰ ਦੇ ਵਿੱਚ ਰਜੀਮ ਚੇਂਜ ਜਿਹੜੀ ਕੀਤੀ ਸੀ, ਜਿਸ ਤਰ੍ਹਾਂ ਪਾਕਿਸਤਾਨ 'ਚ ਕੀਤੀ, ਇੰਝ ਹੀ ਆਜ਼ਾਦ ਕਸ਼ਮੀਰ 'ਚ ਕੀਤੀ ਸੀ। ਉੱਥੇ ਬੜੀ ਭਾਰੀ ਲੀਡ ਦੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਿਹੜੀ ਹਕੂਮਤ ਕਾਇਮ ਸੀ। ਉੱਥੇ ਨੂਨ ਲੀਗ ਦੇ ਜਿਹੜੇ ਸੈਕਟਰੀ ਜਨਰਲ ਨੇ ਨਾ ਜੀ, ਹਾਂਜੀ, ਆਜ਼ਾਦ ਕਸ਼ਮੀਰ ਦੇ ਨੂਨ ਲੀਗ ਦੇ ਜਿਹੜੇ ਸੈਕਟਰੀ ਜਨਰਲ ਨੇ, ਉਹਨਾਂ ਦਾ ਨਾਂ ਹੈ ਤਾਰਿਕ ਫਾਰੂਕ, ਆਪਣਾ ਤਾਰਿਕ ਫਾਰੂਕ ਸਾਹਿਬ, ਸੈਕਟਰੀ ਜਨਰਲ ਨੂਨ ਲੀਗ। ਉਹਨਾਂ ਨੇ ਆਖਿਆ ਕਿ ਜੀ ਇੱਥੇ ਬਿਲਕੁਲ ਤਹਿਰੀਕ ਇਨਸਾਫ ਦੀ ਹਕੂਮਤ ਜਿਹੜੀ ਇਸਟੈਬਲਿਸ਼ਮੈਂਟ ਨੇ ਸੁੱਟੀ ਹੈ, ਅਦਾਲਤਾਂ ਦੇ ਥਰੂ ਸੁੱਟੀ ਹੈ, ਅਤੇ ਸਾਰਾ ਇੱਥੇ ਵੀ ਮੈਨੇਜ ਕੀਤਾ ਗਿਆ ਕੰਮ। ਉਹਨਾਂ ਕਿਹਾ ਇੱਥੇ ਹਾਲਾਤ ਪਾਕਿਸਤਾਨ ਤੋਂ ਵੀ ਭੈੜੇ ਨੇ, ਇੱਥੇ ਇਸਟੈਬਲਿਸ਼ਮੈਂਟ ਜ਼ਿਆਦਾ ਕੰਟਰੋਲ ਕਰਦੀ ਹੈ ਪਾਕਿਸਤਾਨ ਦੀ ਨਿਸਬਤ ਵੀ ਸਾਰੀਆਂ ਚੀਜ਼ਾਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਹਾਫਿਜ਼ ਅਬਦੁੱਲਾ ਸਾਹਿਬ ਬਿਆਨ ਦਿੱਤਾ, ਉਹਨਾਂ ਕਿਹਾ ਜੀ ਪੂਰੇ ਬਲੂਚਿस्तान ਦੀ ਜਿਹੜੀ हुकूमत है ना वो एक कर्नल साहब कंट्रोल कर दें। आप फौज की कंट्रोल की बात करते हैं, आज भी किसकी हुकूमत है? मैं आपको कह रहा हूं कि बलूचिस्तान में पूरी हुकूमत एक कर्नल चला रहा है, वज़ीर आला का कोई इख्तियार नहीं है, कैबिनेट का कोई इख्तियार नहीं है। हाँ जी, उन्होंने कहा हर शह जो बलूचिस्तान तो नज़र आ रही है पूरी हुकूमत एक कर्नल साहब की मार है, सारियां गल्लां बातां जिहड़ियां ने वो ही कंट्रोल करते हैं, तो उस तो गां कोई काम नहीं। अच्छा जी, अगली खबर जिहड़ी है वो पंजाब तो है, और पंजाब की हुकूमत ने नवा कारनामा अंजाम दिता है। पंजाब हुकूमत ने कारनामा दिता है, उन्होंने एक नैब वास्ते सहूलत मरकज़ बनाया है। हासा आ गया मैनू, मतलब कि सहूलत मरकज़ ये कि नैब वाले जिहड़े ना हुण डायरैक्ट पंजाब जिहड़ी ब्यूरोक्रेसी लुੱਟਮਾਰ कर रही है बाजी मरियम दे नाल रल के, उन्हां ते नैब वाले डायरैक्ट रैफरेंस नहीं बना सकते। उन्होंने पंजाब हुकूमत ने एक सहूलत मरकज़ बनाया मतलब ਹੁਣ ਕਰਪਸ਼ਨ 'ਚ ਵੀ ਸਹੂਲਤ ਮਰਕਜ਼ ਵੈਸੇ ਬਣਨਾ ਚਾਹੀਦਾ ਸੀ, ਜਿਹੜੇ ਕਰਪਟ ਲੈ ਕੇ ਆਏ ਨੇ ਸਾਡੇ ਚੌਧਰੀ ਸਾਹਿਬ, ਇਹ ਬਣਨਾ ਚਾਹੀਦਾ ਸੀ। ਉਹ ਨੈਬ ਵਾਲਿਆਂ ਨੇ ਹੁਣ ਕੀਤਾ ਇਹ ਹੈ, ਆਪਣਾ ਪੰਜਾਬ ਵਾਲਿਆਂ ਨੇ, ਉਹਨਾਂ ਕਿਹਾ ਜੀ ਇਹ ਅਸੀਂ ਸਹੂਲਤ ਮਰਕਜ਼ ਬਣਾ ਦਿੱਤਾ। ਨੈਬ ਵਾਲੇ ਡਾਇਰੈਕਟ ਬਿਊਰੋਕਰੇਟ ਨਾਲ ਰਾਬਤਾ ਨਹੀਂ ਕਰਨਗੇ, ਇੱਥੇ ਕਰਨਗੇ। ਅਸੀਂ ਪਹਿਲੇ ਲਿਖਤ ਪੜ੍ਹਤ ਕਰਾਂਗੇ, ਦੇਖਾਂਗੇ ਵੀ ਇਹ ਕਰਪਸ਼ਨ ਬਣਦੀ ਵੇ ਕਿ ਨਹੀਂ, ਫਿਰ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਾਰਵਾਈ ਕਰਨੀ ਹੈ ਕਿ ਨਹੀਂ। ਵਾਹ ਮਾਸ਼ਾਅੱਲਾ। ਅਤੇ ਇਹ ਸਹੂਲਤ ਮਰਕਜ਼ ਪੰਜਾਬ ਹੁਕੂਮਤ ਨੇ ਬਣਾਈ ਹੈ। ਬਿਊਰੋਕਰੇਟਸ ਨੂੰ ਇਹ ਦੱਸਿਆ ਵੀ ਰੱਜ ਕੇ ਵਾਹ ਅਤੇ ਦੱਬ ਕੇ ਵਾਹ ਅਤੇ ਰੱਜ ਕੇ ਖਾ, ਸਮਝਦੇ ਹੋ ਨਾ। ਉਹਨਾਂ ਆਖਿਆ ਵੀ ਦੱਬ ਕੇ ਵਾਹ ਅਤੇ ਰੱਜ ਕੇ ਖਾ, ਰੱਬ ਨੇ ਦਿੱਤੀਆਂ ਗਾਜਰਾਂ ਅਤੇ ਵਿੱਚ ਹੀ ਰੰਬਾ ਰੱਖ, ਇਹ ਗੱਲ ਰੱਖੀ ਹੈ ਉਹਨਾਂ ਕਿਹਾ ਜੀ ਦਬਾ ਕੇ ਕਰਪਸ਼ਨ ਕਰੋ, ਆਪਣੀ ਕਮਾਓ ਅਤੇ ਸਾਨੂੰ ਲਿਆ ਕੇ ਦਿਓ। ਇਹ ਨੂਨ ਲੀਗ ਵਾਲਿਆਂ ਦਾ ਮੋਟੋ ਹੈ। ਅਤੇ ਉਹਨਾਂ ਕਿਹਾ ਬਿਊਰੋਕਰੇਟਾਂ ਨੂੰ ਅਸੀਂ ਤੁਹਾਨੂੰ ਜਨਾਬ ਬਚਾ ਲਾਂਗੇ। ਅੱਛਾ ਜੀ, ਜਸਟਿਸ ਆਇਸ਼ਾ ਮਲਿਕ ਸਾਹਿਬਾ ਨੇ ਔਰ ਜਸਟਿਸ ਅਤਰ ਮਿੱਲਾ ਸਾਹਿਬ ਨੇ ਕਾਜ਼ੀ ਸਾਹਿਬ ਦੀ ਢਿਬਰੀ ਟੈਟ ਕੀਤੀ ਹੈ। ਢਿਬਰੀ ਟੈਟ ਕੀ ਹੁੰਦੀ ਹੈ? ਢਿਬਰੀ ਹੁੰਦਾ ਉਹ ਨੱਟ ਹੁੰਦਾ, ਜਦੋਂ ਬਹੁਤਾ ਟੈਟ ਕਰਦੀ ਹੈ ਤਾਂ ਚੀਕ ਨਿਕਲਦੀ ਹੈ, ਚੀਂ ਦੀ ਆਵਾਜ਼ ਆਉਂਦੀ ਹੈ। ਅਤੇ ਉਹ ਕਾਜ਼ੀ ਸਾਹਿਬ ਦੀ ਢਿਬਰੀ ਟੈਟ ਕੀਤੀ ਹੈ ਜਸਟਿਸ ਆਇਸ਼ਾ ਮਲਿਕ ਸਾਹਿਬਾ ਨੇ ਅਤੇ ਜਸਟਿਸ ਅਤਰ ਸਾਹਿਬ ਨੇ। ਉਹ ਤਮਾਮ ਜਿਹੜੀ ਮੁਨਾਫਕਤ ਸੀ ਉਹ ਖੋਲ੍ਹ ਕੇ ਸਾਹਮਣੇ ਰੱਖ ਦਿੱਤੀ ਹੈ। ਅਤੇ ਕਾਜ਼ੀ ਸਾਹਿਬ ਜਿਹੜੇ PTI ਦੇ ਵਕੀਲ ਨੂੰ ਉੱਡ ਪੈਂਦੇ ਸਨ ਕੱਲ੍ਹ, ਜਿਸ ਵੇਲੇ ਮਖਦੂਮ ਸਾਹਿਬ ਆਏ ਨੂੰ ਪਰਸੋਂ ਮਖਦੂਮ ਸਾਹਿਬ ਆਏ ਕੱਲ੍ਹ, ਜਿਸ ਵੇਲੇ ਆਪਣੇ ਦੇਣ ਵਾਸਤੇ ਦਲਾਇਲ, ਅਤੇ ਉਹ ਕਾਜ਼ੀ ਸਾਹਿਬ ਕਹਿੰਦੇ ਸੀ ਆਗੇ ਬਾਤ ਕरें ਔਰ ਬਾਤ ਕरें। ਅਗਰ ਕੋਈ ਜੱਜ ਸਵਾਲ ਕਰਦਾ ਸੀ ਉਹਨੂੰ ਕਹਿੰਦਾ ਸੀ ਕਿ ਖਾਮੋਸ਼ ਰਹੋ, ਜੇ ਸਵਾਲ ਨਾ ਕਰੋ, ਅਗਲੀ ਗੱਲ ਕਰਨ ਦਿਓ, ਆਪ ਨੋਟ ਕਰ ਲੈਂ, ਬਾਅਦ ਮੇਂ ਜਵਾਬ ਦੇ ਦੀਜੀਏਗਾ। ਉੱਥੇ ਜੱਜਾਂ ਨੇ ਕਿਹਾ ਵੀ ਨਾ ਸੁਣਿਆ, ਇਸ ਤਰ੍ਹਾਂ ਦੀ ਨਹੀਂ ਹੋਣਾ। ਫਿਰ ਜਸਟਿਸ ਆਇਸ਼ਾ ਮਲਿਕ ਸਾਹਿਬਾ ਨੇ ਔਰ ਜਸਟਿਸ ਅਤਰ ਸਾਹਿਬ ਨੇ
जस्टिस मुनीब साहब ने और जस्टिस मंदोखेल साहब ने और जस्टिस मंसूर साहब ने, उन्होंने फिर तत्ते तवे ते काजी साहब ਨੂੰ ਹੀ ਭਾਇਆ, ਕਿਉਂਕਿ ਕਾਜ਼ੀ ਸਾਹਿਬ ਹੀ ਉਹਨਾਂ ਦੇ ਵਕੀਲ ਸਨ। ਚੰਗੀ ਛੰਡ ਪਰੇਡ ਹੋਈ। ਸਿੱਧਾ ਕਾਜ਼ੀ ਸਾਹਿਬ ਕੋਈ ਜਸਟਿਸ ਆਇਸ਼ਾ ਮਲਿਕ ਸਾਹਿਬਾ ਨੇ ਪੁੱਛ ਲਿਆ ਵੀ ਇਹ ਸਾਨੂੰ ਜਿਹੜੀ ਮੁਤਨਾਸਿਬ ਨੁਮਾਇੰਦਗੀ ਤੁਸੀਂ ਸਮਝਾ ਦਿਓ, ਜੇ ਵਕੀਲ ਨੂੰ ਜਵਾਬ ਨਹੀਂ ਦੇਣ ਦਿੰਦੇ ਤੇ ਤੁਹਾਨੂੰ ਬੜੀ ਤਕਲੀਫ ਹੋ ਜਾਂਦੀ ਹੈ, ਆਪੇ ਹੀ ਸਮਝਾ ਦਿਓ ਸਾਨੂੰ। ਇਸੇ ਤਰ੍ਹਾਂ ਜਸਟਿਸ ਮਨਸੂਰ ਅਲੀ ਸ਼ਾਹ ਨੇ ਕਿਹਾ ਕਿ ਮੈਨੂੰ ਟੋਕੋ ਨਾ, ਮੈਨੂੰ ਗੱਲ ਪੂਰੀ ਕਰਨ ਦਿਓ। ਇਸੇ ਤਰੀਕੇ ਨਾਲ ਜਸਟਿਸ ਅਤਰ ਮਿੰਦਲਾ ਨੇ ਕਿਹਾ ਵੀ ਇਹ ਤੁਸੀਂ ਬਾਰ-ਬਾਰ ਮਾਜ਼ੀ ਜਾਂਦੇ ਹੋ, ਇਹ ਜੋ ਹੁਣ ਕਰ ਰਹੇ ਹੋ ਇਹ ਵੀ ਸ਼ਰਮਨਾਕ ਹੈ। ਕੱਲ੍ਹ ਨੂੰ ਆਉਣ ਵਾਲੀਆਂ ਨਸਲਾਂ ਨੇ ਮੁੜ ਕੇ ਵੇਖਣਾ ਤੇ ਸਾਨੂੰ ਵੀ ਸ਼ਰਮਿੰਦਗੀ ਦਾ ਅਹਿਸਾਸ ਹੋਣਾ ਹੈ। ਸਭ ਤੋਂ ਵੱਡਾ ਕੇਸ ਜਿਹੜਾ 8 ਫਰਵਰੀ ਦਾ ਇਲੈਕਸ਼ਨ ਚੋਰੀ ਹੋਇਆ ਉਹ ਹੈ, ਜਿਹਨੂੰ ਦੱਬ ਕੇ ਬੈਠੇ ਹੋ, ਉਹਨੂੰ ਖੋਲੋ, ਉਹਨੂੰ ਸੁਣੋ। ਅਤੇ ਕਾਜ਼ੀ ਸਾਹਿਬ ਉਹਨਾਂ 'ਤੇ ਜ਼ਾਤੀ ਹਮਲਾ ਕਰ ਦਿੱਤਾ। ਮਾਜ਼ੀ ਤੁਸੀਂ ਅਟਾਰਨੀ ਜਨਰਲ ਰਹੇ ਹੋ ਅਤੇ ਡਿਕਟੇਟਰ ਦੇ ਤੁਸੀਂ ਵਜ਼ੀਰ ਰਹੇ ਹੋ, ਅਤੇ ਉਹਨਾਂ ਅਤਰ ਮਿੰਦਲਾ ਸਾਹਿਬ ਦੇ ਉੱਤੇ ਡਾਇਰੈਕਟ ਹੀ ਹਮਲਾ ਕੀਤਾ, ਕਿਉਂਕਿ ਕਾਜ਼ੀ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਇਨਸਾਨੀਅਤ ਤੇ ਘੱਟ ਹੀ ਹੈ, ਅਤੇ ਉਹ ਇਹ ਨਹੀਂ ਸੋਚਦੇ ਕਿ ਸਾਥੀ ਜੱਜਿਸ ਦੇ ਨਾਲ ਮੈਂ ਕੀ ਸਲੂਕ ਕਰ ਰਿਹਾ। ਲੇਕਿਨ ਮੈਨੂੰ ਇੱਕ ਗੱਲ ਨਹੀਂ ਸਮਝ, ਇਹ ਸਾਥੀ ਜੱਜਿਸ ਐਡਾ ਤਰਾਉਂਦੇ ਕਿਉਂ ਨੇ ਕਾਜ਼ੀ ਸਾਹਿਬ ਦੇ ਕੋਲੋਂ? ਮਤਲਬ ਕਿ ਉਹ ਇਕੁਅਲ ਜੱਜ ਹੀ ਨੇ ਮੇਰਾ ਖਿਆਲ ਹੈ, ਅਤੇ ਜਿਸ ਵੇਲੇ ਉਹ ਇਹਨਾਂ ਨੂੰ ਚੁੱਪ ਕਰਾਉਂਦੇ ਨੇ, ਸ਼ਟਅਪ ਕਾਲ ਪ੍ਰੋਪਰ ਕਿਉਂ ਨਹੀਂ ਦਿੰਦੇ? ਮੈਂ ਅਜੇ ਤੱਕ ਕਿਸੇ ਸੀਨੀਅਰ ਵਕੀਲ ਨੂੰ ਪੁੱਛਾਂਗਾ ਕਿ ਕਿਆ, ਮੇਰਾ ਖਿਆਲ ਹੈ ਕਿ ਸ਼ਾਇਦ ਕੋਈ ਹਾਇਰਾਰਕੀ ਜਿਹੜੀ ਹੈ ਉਹ ਫਿਰ ਇਕੁਅਲ ਜੱਜ ਨਹੀਂ ਹੁੰਦੇ, ਸ਼ਾਇਦ ਇਹ ਵਜ੍ਹਾ ਹੈ। ਮੈਨੂੰ ਇਹ ਨਹੀਂ ਪਤਾ, ਮੈਂ ਪਤਾ ਕਰਾਂਗਾ, ਕਿਉਂਕਿ ਮੈਂ ਵਕੀਲ ਨਹੀਂ ਹਾਂ, ਤੁਹਾਡੇ ਸਾਹਮਣੇ ਰੱਖਾਂਗਾ ਜ਼ਰੂਰ। ਕਿਉਂਕਿ ਇੰਨੀ ਬਦਤਮੀਜ਼ੀ ਅਗਰ ਕੋਈ ਬੰਦਾ ਬੈਂਚ 'ਤੇ ਬੈਠੇ ਹੋਏ ਆਪਣੇ ਬ੍ਰਦਰ ਐਂਡ ਸਿਸਟਰ ਜੱਜਾਂ ਨਾਲ ਕਰੇ, ਅਤੇ ਇਹੋ ਜਿਹੇ ਬੰਦੇ ਨੂੰ ਤਾਂ ਉਸ ਵੇਲੇ ਮੌਕੇ 'ਤੇ ਜੁਰਮਾਨਾ ਕਰਨਾ ਚਾਹੀਦਾ ਅਤੇ ਉਹਦੀ ਲਾ ਕੇ ਉਹਦੇ ਹੱਥ ਫੜਾਉਣੀ ਚਾਹੀਦੀ ਹੈ। ਲੇਕਿਨ ਜਿਸ ਤਰੀਕੇ ਨਾਲ ਦੂਸਰੇ ਜੱਜਿਸ ਬਹੁਤ ਹੀ ਜ਼ਿਆਦਾ, ਮੈਂ ਇਹ ਕਹਾਂਗਾ ਕਿ ਬਹੁਤ ਹੀ ਜ਼ਿਆਦਾ ਉਹ ਸਬਰ ਦਾ ਮੁਜ਼ਾਹਰਾ ਕਰ ਰਹੇ ਨੇ। ਇਹਦੀ ਵਜ੍ਹਾ ਕੀ ਹੈ ਮੈਂ ਪਤਾ ਕਰਾਂਗਾ ਕਿਸੇ ਸੀਨੀਅਰ ਵਕੀਲ ਕਾਨੂੰਨਦਾਨ ਕੋਲੋਂ, ਅਤੇ ਤੁਹਾਡੇ ਸਾਹਮਣੇ ਰੱਖਾਂਗੇ ਇਸ ਗੱਲ ਨੂੰ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਰਾਣਾ ਸਨਾਉੱਲਾ ਸਾਹਿਬ ਨੇ ਇਕਬਾਲੇ ਜੁਰਮ ਕਰ ਲਿਆ। ਉਹਨਾਂ ਨੇ ਇੱਕ ਕਾਸ਼ਫ ਅਬਾਸੀ ਨੂੰ ਇੰਟਰਵਿਊ ਦਿੱਤਾ ਅਤੇ ਉਹਦੇ 'ਚ ਉਹਨਾਂ ਸਵਾਲ ਪੁੱਛਿਆ ਵੀ ਇਮਰਾਨ ਖਾਨ ਨੂੰ ਇੱਜ਼ਤ ਔਰ ਨਿਕਾਹ ਦੇ ਕੇਸ 'ਚ ਅੰਦਰ ਰੱਖਿਆ ਜੇ, ਅਤੇ ਉਹਦੇ 'ਤੇ 27 ਤਾਰੀਖ ਨੂੰ ਜ਼ਮਾਨਤ ਹੋ ਜਾਣੀ ਹੈ, ਅਤੇ ਫਿਰ ਕੀ ਕਰੋਗੇ? ਉਹਨਾਂ ਕਿਹਾ ਇੱਧਰੋਂ ਉੱਧਰੋਂ ਫੜ ਕੇ ਕੋਈ ਹੋਰ ਕੇਸ ਪਾਵਾਂਗੇ। ਜੀ हाँ, ये राणा सनाउल्ला ने किया है, सुनो। राणा साहब ये बताएं कि इमरान खान साहब जेल में है, एक केस रह गया जिसपे उनकी सजा है, इद्दत का केस। कोई गिरफ्तारी है उनकी? वैसे पहले तो मैं आज ही हम चेक कर रहे थे कि कोई गिरफ्तारी पड़ी, तो परसों उसका फैसला आना है, और तो सारे केस साइफर खत्म हो गया, जमानत है 190 मिलियन में केस पे जमानत है तोशाखाना में। तो ये अगर जमानत हुई तो वो तो बाहर आ जाएंगे। आप लोगों को पता है ना कि कोई और गिरफ्तारी तो नहीं है उनकी पड़ी हुई किसी केस में? बहरहाल केस नया भी बन सकता है, कोई इधर उधर से जो है वो कोई तलाश किया जाए तो वो निकल भी सकता है, और ये कोशिश तो होनी चाहिए होगी कि वो जितना ज़्यादा अरसा मेहमान रहे उतना बेहतर है। ਸੁਣ ਲਿਆ ਜੇ, ਉਹਨਾਂ ਕਿਹਾ ਇੱਧਰੋਂ ਉੱਧਰੋਂ ਫੜ ਕੇ ਕੋਈ ਕੇਸ ਪਾਵਾਂਗੇ, ਹੋਰ ਅਸੀਂ ਕੀ ਕਰਨਾ ਹੈ? ਆਪ ਸੋਚ ਲਓ ਵੀ ਉਹ ਮੰਨ ਗਏ ਨੇ ਵੀ ਅਸੀਂ ਇੱਧਰੋਂ ਉੱਧਰੋਂ ਝੂਠੇ ਫੜ ਕੇ ਕੇਸ ਪਾਉਣੇ, ਅਤੇ ਇਹ ਹਾਲਾਤ ਨੇ ਅਤੇ ਇਹ ਗੱਲ ਹੈ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ, ਖਵਾਜਾ ਆਸਿਫ ਸਾਹਿਬ ਨੇ ਕਿਹਾ ਵੀ ਅਸੀਂ ਡਾਲਰ ਲੈ ਕੇ ਤੇ ਜੰਗ ਕੀਤੀ। ਹਾਂਜੀ, ਖਵਾਜਾ ਆਸਿਫ ਇਲਜ਼ਾਮ ਲਾਇਆ ਹੈ ਕਿ ਡਾਲਰ ਲੈ ਕੇ ਜੰਗ ਕੀਤੀ ਹੈ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਜਿਸ ਵੇਲੇ ਅਫਗਾਨਿਸਤਾਨ ਦੇ ਵਿੱਚ ਜੰਗ ਹੋਣੀ ਸੀ ਰੂਸ ਦੇ ਖਿਲਾਫ, ਅਮਰੀਕਾ ਬਹਾਦਰ ਨੇ ਸਾਨੂੰ ਕਿਹਾ ਜੰਗ ਲੜੋ, ਅਸੀਂ ਆਖਿਆ ਵੀ ਇਹ ਪੈਸੇ ਘੱਟ ਨੇ ਜਿਹੜੇ ਤੁਸੀਂ ਦਿੰਦੇ ਹੋ। ਉਹਨਾਂ ਸਾਡਾ ਰੇਟ ਵਧਾਇਆ ਅਤੇ ਅਸੀਂ ਜੰਗ 'ਚ ਕੁੱਦ ਗਏ। ਫਿਰ ਉਹਨਾਂ ਕਿਹਾ ਜਿੰਨੀ ਕਤਲੋਗਾਰਤ ਹੋਈ, ਸ਼ਹਾਦਤਾਂ ਹੋਈਆਂ, ਸਾਰੀਆਂ ਤੁਹਾਡੇ ਸਾਹਮਣੇ ਨੇ। ਇਹਦੇ 'ਚੋਂ ਕਹਿ ਕੀ ਰਹੇ ਨੇ? ਇਹਦੇ ਦੋ ਗੱਲਾਂ ਕਹਿ ਰਹੇ ਨੇ ਕਿ ਸਾਡੀ ਫੌਜ ਜਿਹੜੀ ਉਹ ਪੈਸੇ ਲੈ ਕੇ ਲੜਦੀ ਹੈ, ਦੂਸਰਿਆਂ ਦੀ ਜੰਗ ਲੜਦੀ ਹੈ। ਇਹ ਸਾਡਾ ਵਜ਼ੀਰ ਦਿਫਾ ਕਹਿ ਰਿਹਾ, ਔਰ ਵਜ਼ੀਰ ਦਿਫਾ ਵੀ ਕੋਈ ਮੇਰਾ ਲਿਆਂਦਾ ਹੋਇਆ ਨਹੀਂ, ਸਾਡੀ ਆਪਣੀ ਇਸਟੈਬਲਿਸ਼ਮੈਂਟ ਨੇ ਆਪ ਅੰਮਾ ਰਿਹਾਨਾ ਡਾਰ ਦੇ ਕੋਲੋਂ ਇਲੈਕਸ਼ਨ ਖੋਹ ਕੇ ਫਾਰਮ 47 'ਤੇ ਇਸ ਬੰਦੇ ਨੂੰ ਵਜ਼ੀਰ ਦਿਫਾ ਬਣਾਇਆ, ਅਤੇ ਉਹ ਵਜ਼ੀਰ ਦਿਫਾ ਬਣ ਕੇ ਆਂਦਾ ਹੈ ਕਿ ਸਾਡੀ ਫੌਜ ਪੈਸੇ ਲੈ ਕੇ, ਡਾਲਰ ਲੈ ਕੇ ਦੂਜਿਆਂ ਦੀ ਜੰਗ ਜਾਲੀ ਤਰੀਕੇ ਨਾਲ ਲੜਦੀ ਹੈ, ਅਤੇ ਸਾਨੂੰ ਦੱਸਦੀ ਹੈ ਵੀ ਮੈਨੂੰ, ਉਹਨਾਂ ਨੂੰ ਦੱਸਦੀ ਹੈ ਕਿ ਮੈਨੂੰ ਨੋਟ ਵਿਖਾ, ਮੇਰਾ ਮੂਡ ਬਣੇ। ਇਹ ਗੱਲ ਵਜ਼ੀਰ ਦਿਫਾ ਆਖਣ ਡਿਆ, ਔਰ ਐਨ ਉਸ ਵੇਲੇ ਜਿਸ ਵੇਲੇ ਫੌਜ ਜਿਹੜੀ ਹੈ ਉਹ ਆਪਰੇਸ਼ਨ ਅਜ਼ਮ ਇਸਤਹਿਕਾਮ ਕਰਨਾ ਚਾਹੁੰਦੀ ਹੈ, ਅਤੇ ਵਜ਼ੀਰ ਦਿਫਾ ਦੱਸਣ ਡਿਆ ਵੀ ਅਸੀਂ ਡਾਲਰ ਲੈ ਕੇ ਜੰਗਾਂ ਕਰਦੇ ਹਾਂ, ਤਾਂ ਕਿ ਲੋਕੀ ਸੋਚਣ ਵੀ ਸ਼ਾਇਦ ਇਹ ਆਪਰੇਸ਼ਨ ਵੀ ਸ਼ਾਇਦ ਡਾਲਰ ਲੈ ਕੇ ਹੋ ਰਿਹਾ। ਇਹ ਤੁਸੀਂ ਆਪ ਸੋਚ ਲਓ ਅਤੇ ਆਪ ਅਗਲੀ ਗੱਲ ਸੋਚੋ ਵੀ ਇਹ ਵਜ਼ੀਰ ਦਿਫਾ ਕੀ ਕਰਨ ਡਿਆ। ਇਹੀ ਗੱਲ ਅਗਰ ਕਿਤੇ ਪਾਕਿਸਤਾਨ ਤਹਿਰੀਕ ਇਨਸਾਫ 'ਚੋਂ ਕਿਸੇ ਨੇ ਕੀਤੀ ਹੁੰਦੀ ਤਾਂ ਇਹਨਾਂ ਉਹਨੂੰ ਲੰਮੇ ਪਾ ਲੈਣਾ ਸੀ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਉਹ ਤੁਹਾਨੂੰ ਅਸੀਂ ਇਹ ਤਾਂ ਦੱਸ ਹੀ ਦਿੱਤਾ ਵੀ ਜ਼ਰਦਾਰੀ ਸਾਹਿਬ ਨੇ ਕਿਹਾ ਵੀ ਕੱਚੇ ਦੇ ਡਾਕੂ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਨਾ ਜੀ ਉਹ ਕੌਮੀ ਅਦਾਰੇ 'ਚ ਸ਼ਾਮਿਲ ਕਰੋ। ਕਿਉਂ ਨਹੀਂ ਕਰਨਾ ਜਨਾਬ, ਉਹ ਤਾਂ ਬੜਾ ਜ਼ਰੂਰੀ ਹੈ। ਇਹ ਤੁਹਾਡੇ ਸਾਹਮਣੇ ਅਸੀਂ ਰੱਖ ਬੈਠੇ ਗੱਲ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਰੱਖਾਂਗੇ ਕਿ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਨੇ ਕਿਹਾ ਕਿ ਉਹ ਇੱਕ ਚੀਨੀ ਸਰਮਾਇਆਕਾਰ ਨੂੰ ਮਿਲੇ ਜਿਹਨੇ ਕੋਈ 5 ਤੋਂ 6 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਅਫਗਾਨਿਸਤਾਨ 'ਚ ਕਿਸੇ ਮਾਦਨੀਆਤ ਦੇ ਵਿੱਚ ਮਾਈਨਿੰਗ 'ਚ ਕੀਤੀ ਹੈ,
ਉਹਨਾਂ ਨੇ ਉਹਨੂੰ ਪੁੱਛਿਆ ਕਿ ਤੂੰ ਅਫਗਾਨਿਸਤਾਨ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਭਾਈ ਮੇਰੇ, ਤੇ ਤੂੰ ਪਾਕਿਸਤਾਨ 'ਚ ਕਿਉਂ ਨਹੀਂ ਕਰਦਾ? ਜ਼ਾਹਿਰ ਹੈ ਚੀਨ ਦੀ ਔਰ ਪਾਕਿਸਤਾਨ ਦੀ ਦੋਸਤੀ ਵੀ ਬੜੀ ਜ਼ਿਆਦਾ ਹੈ। ਤਾਂ ਚੀਨੀ ਸਰਮਾਇਆਕਾਰ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਨੂੰ ਪਾਕਿਸਤਾਨ ਤੋਂ ਜ਼ਿਆਦਾ ਮਹਿਫੂਜ਼ ਔਰ ਸਟੇਬਲ ਸਮਝਦਾ। ਹਾਲਤ ਵੇਖ ਲਓ ਵੀ ਕਿੱਥੇ ਤੱਕ ਅਸੀਂ ਲੈ ਆਏ, ਹਾਲਾਤ ਜਿਹੜੇ ਨੇ ਉਹ ਕਿੱਥੋਂ ਤੱਕ ਅਪਣਾ ਦਿੱਤੇ ਨੇ, ਤੁਸੀਂ ਆਪ ਵੇਖ ਲਓ। ਤੇ ਇਹ ਜਵਾਬ ਉਹਨਾਂ ਨੇ ਅੱਗੋਂ ਦਿੱਤਾ ਹੈ। ਤੇ ਅਸੀਂ ਇਹ ਦੱਸਣ ਡਏ ਵੀ ਡਾਲਰ ਲੈ ਕੇ ਸਾਡੀ ਫੌਜ ਜਿਹੜੀ ਉਹ ਜੰਗ ਲੜਦੀ ਰਹੀ, ਉਹ ਵੀ ਸਾਡਾ ਵਜ਼ੀਰੇ ਦਿਫਾ ਇਹ ਗੱਲ ਜਿਹੜੀ ਉਹ ਕਰਨ ਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਇੱਕ ਦੋ ਖਬਰਾਂ ਸਿਰਫ ਹੈ ਨੇ ਜਿਹੜੀਆਂ ਮੈਂ ਦੇ ਦਿਆਂ, ਉਸ ਤੋਂ ਬਾਅਦ ਫਿਰ ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਜਾਣਾ। ਅਗਲੀ ਖਬਰ, ਸ਼ੇਖ ਰਸ਼ੀਦ ਸਾਹਿਬ ਨੇ ਮੁਨੀਬ ਫਾਰੂਕ ਸਾਹਿਬ ਨੂੰ ਮੁਕੰਮਲ ਨੰਗਾ ਕਰ ਛੱਡਿਆ। ਔਰ ਨੰਗਾ ਉਹਨਾਂ ਨੂੰ ਇਸ ਤਰ੍ਹਾਂ ਕਰ ਛੱਡਿਆ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲੋਕਾਂ ਨੂੰ ਅਗਵਾ ਕੀਤਾ ਸੀ ਉਹਨਾਂ ਕੋਲ 4-5 ਬੰਦੇ ਸਨ ਜਿਨ੍ਹਾਂ ਨੇ ਇੰਟਰਵਿਊ ਲਏ ਸਨ। ਜਰਨਲਿਜ਼ਮ ਤੇ ਉਹ ਕੋਈ ਨਹੀਂ ਸੀ, ਬੇਹਯਾਈ ਸੀ ਔਰ ਸਾਰੀ ਦੁਨੀਆ ਨੇ ਤੋਏ ਲਾਨਤ ਕੀਤੀ ਸੀ। ਤੇ ਮੁਨੀਬ ਫਾਰੂਕ ਸਾਹਿਬ ਨੇ ਉਦੋਂ ਝੂਠ ਮਾਰਿਆ ਸੀ ਕਿ ਨਹੀਂ ਜੀ ਇਹਨਾਂ ਆਪਣੀ ਮਰਜ਼ੀ ਨਾਲ ਇੰਟਰਵਿਊ ਦਿੱਤਾ ਸੀ ਤੇ ਇਹਨਾਂ ਨੂੰ ਕੋਈ ਬੰਦਾ ਫੜ ਕੇ ਨਹੀਂ ਸੀ ਲਿਆਇਆ ਮੇਰੇ ਕੋਲ। ਹੁਣ ਸ਼ੇਖ ਰਸ਼ੀਦ ਸਾਹਿਬ ਨੇ ਝੁੱਗਾ ਚੌੜ ਕਰ ਦਿੱਤਾ ਮੁਨੀਬ ਫਾਰੂਕ ਸਾਹਿਬ ਦਾ, ਮੁੰਨੇ ਮੁਨੀਬ ਦਾ। ਉਹਨਾਂ ਕਿਹਾ ਜੀ ਮੇਰੀਆਂ ਅੱਖਾਂ ਤੇ ਪੱਟੀ ਬੰਨੀ ਸੀ, ਮੈਨੂੰ ਮੇਰੇ ਘਰ ਲੈ ਕੇ ਆਏ, ਮੈਨੂੰ ਨਹੀਂ ਸੀ ਪਤਾ ਕਿੱਥੇ ਲੈ ਕੇ ਆਏ। ਜਿਸ ਵੇਲੇ ਪੱਟੀ ਖੋਲੀ ਤੇ ਮੈਂ ਆਪਣੇ ਘਰ ਸਾਂ ਤੇ ਸਾਹਮਣੇ ਮੁੰਨਾ ਮੁਨੀਬ ਬੈਠਾ ਸੀ। ਇਹਦਾ ਮਤਲਬ ਹੈ ਪੱਟੀ ਜਿਹੜੀ ਅੱਖਾਂ ਤੋਂ ਉਹਦੇ ਸਾਹਮਣੇ ਖੋਲੀ ਗਈ ਤੇ ਉਹਨੇ ਇੰਟਰਵਿਊ ਇੱਕ ਮਗਵੀ ਦਾ ਲਿਆ ਤੇ ਝੂਠ ਵੀ ਮਾਰਿਆ ਤੇ ਬੇਸ਼ਰਮੀ ਵੀ ਕੀਤੀ। ਦੁਨੀਆ ਦਾ ਕੋਈ ਹੋਰ ਮੁਹੱਜ਼ਬ ਮੁਲਕ ਹੋਵੇ ਤੇ ਅੱਜ ਤੋਂ ਬਾਅਦ ਮੁਨੀਬ ਫਾਰੂਕ ਸਾਹਿਬ ਜਿਹੜੇ ਨੇ ਉਹ ਜਰਨਲਿਜ਼ਮ ਨਹੀਂ ਕਰ ਸਕਦੇ। ਉਹਨਾਂ ਨੂੰ ਮਾਫੀ ਵੀ ਮੰਗਣੀ ਪੈਣੀ ਹੈ ਔਰ ਲੋਕੀ ਤੋਏ ਲਾਨਤ ਵੀ ਕਰਨਗੇ ਔਰ ਜਰਨਲਿਜ਼ਮ ਵੀ ਨਹੀਂ ਕਰ ਸਕਦੇ। ਲੇਕਿਨ ਸਾਡੇ ਤੇ ਪੂਰੀ ਜਨਾਬ ਹਿੱਕ ਦੇ ਜ਼ੋਰ ਨਾਲ, ਤੁਸੀਂ ਵੇਖੋ ਨਾ, ਪਹਿਲੇ ਵੀ ਵੇਖ ਤੇ ਲਿਆ ਤੁਸੀਂ, ਜਿੰਨੇ ਵੀ ਬੰਦਿਆਂ ਨੇ ਪਹਿਲਾਂ ਕਰਤੂਤਾਂ ਕੀਤੀਆਂ ਨੇ, ਇਰਫਾਨ ਸਦੀਕੀ ਸਾਹਿਬ ਤੋਂ ਲੈ ਕੇ ਤੇ ਜਿੰਨੇ ਵੀ ਬੰਦੇ ਨੇ ਨਾਲ, ਫਾਹਦ ਹੁਸੈਨ ਤੇ ਆਪਣੇ ਜਿੰਨੇ ਬੰਦੇ ਨੇ ਪਹਿਲੇ ਨੌਕਰੀਆਂ ਕਰਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਇਹੋ ਜਿਹੇ ਗੰਦੇ ਕੰਮ ਕਰਦੇ ਨੇ। ਫਿਰ ਆਉਂਦੇ ਨੇ ਸਾਨੂੰ ਜਰਨਲਿਸਟ ਵੀ ਆਖੋ, ਜੇ ਤਨਕੀਦ ਕਰੋ तो आंदे ने ये देखें इनकी ज़ुबान अच्छी नहीं है, ये अच्छी ज़ुबान, हम पे बहुत सख्त तनकीद करते हैं। वो अपनी करतूत तो वेखो की करन रहे हो। तुसी एक मगवी बंदे का इंटरव्यू लिया है, ये तुसी कोई काम दे बंदे दे पुत्रां वाली गल कीती है जिहड़ा तुसी काम कीता है। बहरहाल इत्थे क्योंकि बेशर्मी दी इंतहा है तो इन्हां ने ना सोचना है ना समझना है ना इन्हां ने इहदे उत्ते। लेकिन बहरहाल मुन्ने मुनीब फारूक दा शेख रशीद साहब ने झग्गा जिहड़ा चौड़ कर दिता है। मेरा नहीं ख्याल कि हुण जिहड़ा इस तो बाद कदी किसी नूं मूँह विखाण दे काबिल तो नहीं रहणगे। वैसे इसे मूँह नाल जर्नलिज्म करते रहणगे लेकिन मूँह विखाण दे काबिल जिहड़े वो नहीं रहणगे। अच्छा जी, अगली खबर तुहाडे सामने रखनी। अज खबरां बड़ियां ने, मेरी स्पीड थोड़ी तेज़ है इसलिए खबरां ज़्यादा सन तो मैं माजरत चाहुंदा कि बड़ी तेज़ी नाल तुहाडे सामने रख रहा खबरां। अगली खबर जिहड़ी है जी वो चढ़दे पंजाब तो हुण कोई 2-3 खबरां अपने उधर वाले सज्जना मित्रां वास्ते रख लईए। एक तो जी पंजाबियों के उत्ते इल्ज़ाम लाया जाता भी सब तो ज़्यादा शराब जिहड़े ने वो पंजाबी पींदे ने। ये गल दुरुस्त कोई नहीं, क्योंकि जी नवीं रिसर्च हिंदुस्तान च आई उतों पता लगा भी केराला वाले जिहड़े ने, केराला स्टेट जिहड़ी है उन्हां बहुती शराब पीती है। सरदारां दे उत्ते जिहड़ा इल्ज़ाम है ये घट गया है। तो उत्थे एक तुसी फिल्मां भी वेखियां सन, उड़दा पंजाब मीन जिहड़ा है आइस वाइस इहो ਜਿਹੇ नशे तमाशे ਜਿਹੜੇ ਨੇ ਉੱਥੇ बहुत ज़्यादा ਹੋਏ ਨੇ। ਸਾਡੇ वाले पासे भी ਕਿਹੜਾ ਘੱਟ ਨੇ, अजकल बड़ा काम खराब है। लेकिन बहरहाल शराब ਦੇ ਵਿੱਚ ਜਿਹੜਾ केराला वाले ਜਿਹੜੇ ਸਰਦਾਰਾਂ ਨੂੰ ਕੱਟ ਗਏ ਨੇ ਤੇ ਸਰਦਾਰ, ਵੈਸੇ ਸਰਦਾਰਾਂ ਨੂੰ ਮੈਂ ਮਸ਼ਵਰਾ ਦਿਆਂਗਾ ਵੀ ਇਹਨੂੰ ਹੁਣ ਗੈਰਤ ਦਾ ਮਸਲਾ ਨਹੀਂ ਬਣਾਉਣਾ, ਕੱਟਣ ਦਿਓ ਉਹਨਾਂ ਨੂੰ। ਇੱਕ ਚੰਗਾ ਕੰਮ ਨਹੀਂ ਵੀ ਤੁਸੀਂ ਇਸ ਕੰਮ ਨੂੰ ਸ਼ੁਰੂ ਹੋ ਜਾਓ, ਇਹ ਤੁਹਾਡੀ ਸਿਹਤ ਵਾਸਤੇ ਇੰਨੀ ਸ਼ਰਾਬ ਪੀਣੀ ਜਿਹੜੀ ਉਹ ਚੰਗੀ ਨਹੀਂ। ਅੱਛਾ ਜੀ, ਅਗਲੀ खबर भी हिंदुस्तान तो है। हिंदुस्तान के 3 ऐसे हलफ होए ने हुणे जिहड़े इलैक्शन होए ने, उन्हां दे विचों 3 ऐसे हलफ होए ने खसूसी तौर पर, या 3 ऐसे इलैक्शन होए ने, चलो हलफ भी हुण चुके ने लोगों ने, लेकिन जिहड़े 3 बंदियां इलैक्शन लड़े ने वो बड़े खसूसी ने कि उन्हां नूं स्टेट दा एनिमी आख्या जाता, डिकलेयर्ड उन्हां ते केस कीते ने उन्हां दी रियासत ने बकायदा तौर पर। वो इलैक्शन भी लड़े तो जिते भी। एक तो जाहिर है उन्हां दे विचों एक कश्मीरी सन, उन्होंने एंटी स्टेट किया गया, इलैक्शन लड़े जिते, उन्होंने हलफ भी चुक लिया। दूसरा बेअंत सिंह का पुत्र, बेअंत सिंह कौन है? बेअंत सिंह जिहड़ा वो गार्ड सी इंदिरा गांधी का, जिन्हें जिस वेले तुहानूं पता है कि इंदिरा गांधी के अहकामात के उत्ते गोल्डन टैंपल दे विच ऑपरेशन होया सी, और ऑपरेशन इसलिए होया सी कि गोल्डन टैंपल दे विच उस वेले सिखां दी एक खालिस्तान दी या भिंडरां वाला एक बड़ी मशहूर शख्सियत है सिख जिहड़ी हिस्टरी दे विच। वो भिंडरां वाला साहब जिहड़े सन वो उस वेले गोल्डन टैंपल च पनाह लई बैठे सन अपने दूजे जिहड़े उन्हां दे फॉलोअर्स सन उन्हां दे नाल। उन्हां नूं मारिया सी, कतल कीता सी ते नाल उड़ा दित्ता सी सारा बंबारी दे नाल जिहड़ा वो गोल्डन टैंपल ते ऑपरेशन होया सी। सिख उस गल नूं भुल्ले कोई नहीं, ना कदी भुल सकदे ने। ते उहदे जवाब दे विच जिहड़े सिख सिक्योरिटी गार्ड सन इंदिरा गांधी साहबा दे, उन्हां ने इंदिरा गांधी नूं मार दिता सी, कतल कर दिता सी उन्हां दे घर दे विच ही गोलियां मार के। बेअंत सिंह जिहड़ा उन्हां दे विचों एक सीनियर बंदा सी, उहदा नाम बेअंत सिंह सी मेरा ख्याल।
ਤੇ ਇੱਕ ਜੂਨੀਅਰ ਸੀ, ਇੱਕ ਸੀਨੀਅਰ ਸੀ। ਬਹਰਹਾਲ ਉਹਨਾਂ ਮਾਰ ਛੱਡਿਆ ਸੀ। ਦੋਵੇਂ ਇਕੱਠੇ ਹੀ ਮੋਟਰਸਾਈਕਲ ਤੇ ਡਿਊਟੀ ਤੇ ਆਏ ਸੀ, ਇਕੱਠੇ ਹੀ ਉਹਨਾਂ ਅਰੇਂਜਮੈਂਟ ਕੀਤਾ ਸੀ ਸਾਰਾ, ਤੇ ਉੱਥੇ ਉਹਨਾਂ ਗੋਲੀ ਮਾਰ ਕੇ ਮਾਰ ਛੱਡਿਆ ਸੀ। ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਬੇਅੰਤ ਸਿੰਘ ਦੇ ਪੁੱਤਰ ਨੇ ਹੁਣ ਮੇਰੇ ਖਿਆਲ ਫਰੀਦਕੋਟ ਤੋਂ ਇਲੈਕਸ਼ਨ ਲੜਿਆ, ਉਹ ਜਿੱਤਿਆ ਵੀ ਹੈ ਤੇ ਉਹਨੇ ਜਿਹੜਾ ਉਹ ਹਲਫ ਵੀ ਲੈ ਲਿਆ। ਇਸੇ ਤਰੀਕੇ ਨਾਲ ਅੰਮ੍ਰਿਤਪਾਲ ਉਹ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ, ਜਿਹਨੇ ਖਾਲਿਸਤਾਨ ਦਾ ਨਾਰਾ ਲਾਇਆ, ਉਹਨੇ ਵੀ ਇਲੈਕਸ਼ਨ ਲੜਿਆ, ਉਹਨੂੰ ਵੀ ਇਲੈਕਸ਼ਨ ਲੜਨ ਦੀ ਇਜਾਜ਼ਤ ਦਿੱਤੀ ਗਈ। ਉਹ ਵੀ ਭਰਪੂਰ ਤਰੀਕੇ ਸੇ ਮੇਰੇ ਖਿਆਲ 1 ਲੱਖ 1.5 ਲੱਖ ਵੋਟ ਤੋਂ ਜਿੱਤਣ ਡਿਆ ਸੀ। ਤੇ ਕਹਿਣ ਦੀ ਮਤਲਬ ਇਹ ਹੈ ਵੀ ਉਧਰਲੇ ਪਾਸੇ ਰਿਆਸਤ ਦੇ ਜਿਹੜੇ ਬਿਲਕੁਲ ਡਿਕਲੇਅਰਡ ਦੁਸ਼ਮਣ ਨੇ, ਉਹਨਾਂ ਵੀ ਹਲਫ ਚੁੱਕੇ ਨੇ, ਉਹਨਾਂ ਵੀ ਇਲੈਕਸ਼ਨ ਲੜੇ ਨੇ, ਔਰ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਗਿਆ। ਤੀਸਰੀ ਖਬਰ ਜਿਹੜੀ ਉੱਥੋਂ ਦੇਣੀ ਹੈ ਉਹ ਅਫਸੋਸਨਾਕ ਹੈ, ਇਹ ਕੰਮ ਨਹੀਂ ਕਰਨਾ ਚਾਹੀਦਾ। ਉਹ ਪੰਜਾਬ ਦੇ ਕਾਲਜ ਦੇ ਵਿੱਚ ਕਸ਼ਮੀਰੀ ਸਟੂਡੈਂਟ ਪੜ੍ਹਦਾ ਸੀ। ਜਿਸ ਵੇਲੇ ਇਲੈਕਸ਼ਨ ਹੋਇਆ ਤੇ ਉਹਦੇ ਉੱਤੇ ਆਪਣਾ ਇਲੈਕਸ਼ਨ ਕਹਿਤਾ, ਕ੍ਰਿਕਟ ਮੈਚ ਹੋਇਆ ਤੇ ਉਹਦੇ 'ਤੇ ਕਸ਼ਮੀਰੀ ਸਟੂਡੈਂਟ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਉਹਨਾਂ ਦਾ ਜਿਹੜਾ ਵੀ ਅਪਾਰਟਮੈਂਟ ਸੀ, ਜਿਹੜੀ ਵੀ ਸ਼ੈ ਸੀ, ਘਰ-ਬਾਰ ਸੀ, ਉਹਨੂੰ ਤੋੜ ਭੰਨ ਦਿੱਤਾ ਗਿਆ, ਜ਼ਖਮੀ ਕੀਤਾ ਗਿਆ ਉਹਨਾਂ ਨੂੰ। ਉਹ ਥੱਲੇ ਕਮੈਂਟ ਦੇਖੋ ਕਿਸੇ ਲਿਖਿਆ ਵੀ ਇੱਕ ਪਾਸੇ ਹਿੰਦੁਸਤਾਨ ਆਂਦਾ ਅਸੀਂ ਕਸ਼ਮੀਰ ਨੂੰ ਹਿੱਸਾ ਬਣਾਉਣਾ ਆਪਣਾ, ਔਰ ਉਹ ਦਿਲੋਂ ਹਿੰਦੁਸਤਾਨ ਦਾ ਹਿੱਸਾ ਆਪਣੇ ਆਪ ਨੂੰ ਮੰਨਣ, ਤੇ ਦੂਜੇ ਪਾਸੇ ਕ੍ਰਿਕਟ ਦੇ ਮੈਚ ਦੇ ਉੱਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। ਬੜੀ ਸ਼ਰਮਨਾਕ ਗੱਲ ਹੈ, ਔਰ ਉਹ ਵੀ ਪੰਜਾਬ ਦੇ ਵਿੱਚ ਕਰਨੀ ਹੈ। ਪੰਜਾਬੀਆਂ ਵਾਸਤੇ ਵੀ ਸ਼ਰਮਨਾਕ ਗੱਲ ਹੈ, ਉਹਨਾਂ ਨੂੰ ਖਲੋਣਾ ਚਾਹੀਦਾ ਕਸ਼ਮੀਰੀਆਂ ਦੇ ਨਾਲ ਇਸ ਗੱਲ ਦੇ ਉੱਤੇ। ਤੇ ਲਓ ਜੀ, ਹੁਣ ਤੁਹਾਡੇ ਸਾਹਮਣੇ ਕੋਈ 2-4 ਤੁਹਾਡੇ ਚਿੱਠੀ ਪੱਤਰ ਰੱਖ ਦਈਏ ਛੇਤੀ ਨਾਲ, ਤੇ ਫਿਰ ਤੁਹਾਡੇ ਕੋਲੋਂ ਇਜਾਜ਼ਤ ਲਈਏ। ਪਹਿਲਾ ਚਿੱਠੀ ਪੱਤਰ ਜਿਹੜਾ ਤੁਹਾਡੇ ਸਾਹਮਣੇ ਰੱਖਣਾ ਹੈ ਜੀ, ਉਹ ਹੈ ਕਿ ਇਹ ਜਿਹੜਾ ਮਾਮਲਾ ਹੋਇਆ ਸੀ ਸਵਾਤ ਦੇ ਵਿੱਚ, ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਇਨਸਾਨ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀ। ਮੈਂ ਉਹਦੀ ਬੜੀ ਮੁਜ਼ੰਮਤ ਕੀਤੀ ਸੀ, ਬਲਕਿ ਅੱਜ ਮੈਂ ਕਮੈਂਟ ਵੇਖਿਆ ਕਿਸੇ ਲਿਖਿਆ ਸੀ ਕਿ ਗਿੱਲ ਸਾਹਿਬ ਤੁਸੀਂ ਉੱਥੇ ਗੱਲ ਨਹੀਂ ਕੀਤੀ। ਮੇਰਾ ਖਿਆਲ ਮੈਂ ਉਹਦੇ 'ਤੇ ਅੱਧੇ ਤੋਂ ਜ਼ਿਆਦਾ ਵੀਲਾਗ ਕੀਤਾ ਸੀ, ਤੋ ਇਹ ਲਾਨਤ ਕੀਤੀ ਸੀ ਇਸ ਬਿਹੇਵੀਅਰ ਦੇ ਉੱਤੇ ਜਿਹੜਾ ਅਸੀਂ ਕਰ ਰਹੇ ਹਾਂ, ਔਰ ਜਿਹੜਾ ਜ਼ੁਲਮ ਕਰ ਰਹੇ ਹਾਂ ਅਸੀਂ ਬਾਰ-ਬਾਰ ਆਪਣੇ ਲੋਕਾਂ ਦੇ ਉੱਤੇ। ਤੇ ਹੁਣ ਉਹਦੇ ਬਾਰੇ ਕਿ ਜੀ ਇਹ ਪੰਜਾਬੀਆਂ ਔਰ ਪਠਾਨਾਂ 'ਚ ਇਖਤਲਾਫ ਪੈਦਾ ਕੀਤਾ ਜਾ ਰਿਹਾ, ਕਿਉਂਕਿ ਪਹਿਲੀ बार ये दोनों एक लाइन पर खड़े हैं। कंपनी की साजिश को समझना होगा, ये कहना चाह रहे ने। देखो जी, गल ये है कि ਇਹ ਕੋਈ ਕੇਪੀ ਦੇ ਨਾਲ ਇਹਨੂੰ ਜੋੜਨਾ, ਪੰਜਾਬ ਨਾਲ ਜੋੜਨਾ, ਕੇਪੀ 'ਚ ਪੰਜਾਬੀ ਗਿਆ ਸੀ ਇਸ ਲਈ ਹੋਇਆ ਤੇ ਫਲਾਨੀ, ਇਹ ਗੱਲਾਂ ਸਾਰੀਆਂ ਗਲਤ ਨੇ। ਇਹ ਜਿਹੜਾ ਸਿਆਲਕੋਟ ਦੇ ਵਿੱਚ, ਸਿਆਲਕੋਟ ਦਾ ਬੰਦਾ ਸੀ ਜੋ ਸਿਆਲਕੋਟ ਦੇ ਵਿੱਚ ਸ੍ਰੀਲੰਕਾ ਵਾਲੇ ਵਿਚਾਰੇ ਨਾਲ ਕੀਤਾ ਸੀ, ਉਹ ਕੀ ਕੀਤਾ ਸੀ? ਅੱਛਾ ਚਲੋ ਕਹਿ ਦਿਓਗੇ ਉਹ ਸ੍ਰੀਲੰਕਾ ਦਾ ਸੀ ਇਸ ਵਾਰੀ ਨਹੀਂ, ਇਹ ਗੱਲ ਨਹੀਂ। ਉਹ ਵੇਖੋ ਸਰਗੋਧੇ ਜਿਹੜਾ ਪਿਛਲੇ ਦਿਨਾਂ 'ਚ ਕੀਤਾ, ਉਸ ਤੋਂ ਪਹਿਲੇ ਜੋ ਜੜ੍ਹਾਂ ਵਾਲੇ 'ਚ ਕੀਤਾ, ਉਸ ਤੋਂ ਪਹਿਲਾਂ ਜੋ ਗੋਜਰੇ 'ਚ ਕੀਤਾ, ਤੇ ਇਹ ਸਾਡੀ ਕਰਤੂਤ ਹੈ। ਇਹਨੂੰ ਸੂਬਿਆਂ ਦੇ ਵਿੱਚ ਤੇ ਐਥਨਿਸਿਟੀ ਦੇ ਵਿੱਚ ਨਾ ਲੁਕਾਓ, ਇਹ ਸਾਡੀ ਮੁਸ਼ਤਰਕਾ ਕਰਤੂਤ ਹੈ, ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ। ਅੱਛਾ ਜੀ, ਇਹ ਮੱਕਾ ਮੁਕਰਮਾ ਤੋਂ ਸਾਨੂੰ ਇੱਕ ਭਰਾ ਨੇ ਭੇਜਿਆ, ਉਹਨਾਂ ਕਿਹਾ ਜੀ ਤੁਹਾਡੇ ਤੁਫੈਲ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਤੁਫੈਲ ਮੈਂ ਹੱਜ ਕਰ ਲਿਆ, ਤੁਹਾਨੂੰ ਮੁਬਾਰਕ ਹੋਏ ਜੀ, ਹੱਜ ਬੜਾ। ਉੱਥੋਂ ਉਹਨਾਂ ਦੱਸਿਆ ਹੈ ਕਿ ਇੱਥੇ ਪੂਰੀ ਕੌਮ ਜਿਹੜੀ ਹੈ, ਜਿੰਨੀ ਵੀ ਪਾਕਿਸਤਾਨੀ ਕੌਮ ਇੱਥੇ ਆਈ, ਅਰਫਾਤ ਦੇ ਮੁਕਾਮ 'ਚ ਉਹਨਾਂ ਨੇ ਰੋ ਕੇ ਦੁਆਈਆਂ ਦੇ ਕੇ ਇਮਰਾਨ ਖਾਨ ਵਾਸਤੇ ਔਰ ਪਾਕਿਸਤਾਨ ਵਾਸਤੇ ਦੁਆਵਾਂ ਕੀਤੀਆਂ ਨੇ, ਤੇ ਰੱਬ ਕੋਲੋਂ ਇਹ ਮੰਗਿਆ ਵੀ ਪਾਕਿਸਤਾਨ 'ਤੇ ਰਹਿਮ ਕਰੇ ਤੇ ਇਹ ਜਿਹੜਾ ਜ਼ੁਲਮ ਹੋ ਰਿਹਾ ਬੰਦ ਹੋਵੇ, ਤੇ ਕਾਇਦੇ ਆਜ਼ਮ ਦਾ ਜਿਹੜਾ ਜਾਨਸ਼ੀਨ ਇਮਰਾਨ ਖਾਨ ਹੈ, ਉਹਦੀ ਜ਼ਿੰਦਗੀ ਲਈ, ਉਹਦੀ ਜ਼ਿੰਦਗੀ ਦੀ ਹਿਫਾਜ਼ਤ ਔਰ ਉਹਦੇ ਲਈ ਆਸਾਨੀ ਕਰਨ ਵਾਸਤੇ ਅਸੀਂ ਦੁਆਵਾਂ ਕੀਤੀਆਂ। ਅੱਲਾ ਤੁਹਾਡੀ ਦੁਆ ਕਬੂਲ ਕਰੇ ਜੀ। ਅੱਛਾ ਜੀ, ਅੱਗੇ ਮੁਮਤਾਜ਼ ਅਹਿਮਦ ਖਾਨ ਸਾਹਿਬ ਕਹਿੰਦੇ ਨੇ ਜਿਹੜੇ ਸੱਚ 'ਤੇ ਖੜ੍ਹੇ ਨੇ ਉਹਨਾਂ ਦਾ ਹਾਲ ਉਮਰ ਚੀਮਾ ਅੰਗੂ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਾਂ, ਅੱਜ ਤੁਹਾਨੂੰ ਇਹ ਮੇਰੀ ਗੱਲ ਸਮਝ ਨਹੀਂ ਆਏਗੀ, ਲੇਕਿਨ ਇਹ ਉਮਰ ਚੀਮਾ ਹੋਵੇ ਜਾਂ ਹੋਰ ਜਿਹੜੇ ਯਾਰ ਸੱਜਣ ਇਸ ਵੇਲੇ ਕੁਰਬਾਨੀ ਦੇ ਰਹੇ ਨੇ, ਇਹ ਵੇਖ ਲਿਓ ਜਿਸ ਵੇਲੇ ਫਿਰ ਬਹਾਰ ਆਉਣੀ ਹੈ ਤੇ ਫੜ ਲੱਗਣਾ, ਤੇ ਫਿਰ ਉਹ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਉਹ ਗੱਲ ਬਣ ਜਾਣੀ ਹੈ, ਤੇ ਫਿਰ ਉਮਰ ਚੀਮੇ ਵਰਗੇ ਤੇ ਸਾਡੇ ਵਰਗੇ ਜਿਹੜੇ ਤਮਾਮ ਤਰ ਪਰੇਸ਼ਾਨੀਆਂ ਦੇ ਬਾਵਜੂਦ ਡਟ ਕੇ ਖਲੋਤੇ ਨੇ, ਉਹ ਕਿਤੇ ਹੋਰ ਰਹਿ ਜਾਣੇ ਨੇ। ਤੇ ਫਿਰ ਤੁਹਾਨੂੰ ਉਹ ਜਿਹੜੇ ਲੱਗੜ ਬਗੜ ਨੇ ਨਾ, ਉਹ ਜਿਹੜੇ ਕੋਈ ਇਸਟੈਬਲਿਸ਼ਮੈਂਟ ਦੇ ਪਰਵਰਦਾ ਹੋਣੇ ਨੇ, ਤੇ ਕੋਈ ਸਾਡੇ ਆਪਣੀ ਪਾਰਟੀਆਂ ਦੇ ਅੰਦਰ ਜਿਹੜੀ ਇਸਟੈਬਲਿਸ਼ਮੈਂਟ ਹੁੰਦੀ ਹੈ ਉਹਦੇ ਪਰਵਰਦਾ, ਉਹਨਾਂ ਉੱਠ ਕੇ ਅੱਗੇ ਆਉਣਾ, ਤੇ ਤੁਹਾਨੂੰ ਹਰ ਜਗ੍ਹਾ 'ਤੇ ਉਹ ਨਜ਼ਰ ਆਉਣਗੇ। ਲੇਕਿਨ ਅਸੀਂ, ਮੇਰੇ ਵਰਗਾ ਬੰਦਾ ਹੋਵੇ ਜਾਂ ਉਮਰ ਚੀਮੇ ਵਰਗਾ ਹੋਵੇ, ਸਾਨੂੰ ਇਸ ਨਾਲ ਕੋਈ ਲੈਣ ਦੇਣ ਨਹੀਂ ਵੀ ਸਾਨੂੰ ਕੱਲ੍ਹ ਨੂੰ ਕੀ ਲੱਭਣਾ। ਸਾਨੂੰ ਇਸ ਨਾਲ ਲੈਣ ਦੇਣਾ ਵੀ ਸਾਡੀ ਕੌਮ, ਸਾਡੀ ਆਉਣ ਵਾਲੀਆਂ ਨਸਲਾਂ ਨੂੰ ਕੱਲ੍ਹ ਕਿਹੋ ਜਿਹਾ ਪਾਕਿਸਤਾਨ ਦੇ ਕੇ ਜਾਣਾ ਹੈ। ਇਸ ਲਈ ਯਕੀਨ ਕਰੋ ਕਿ ਕੋਈ ਖੁਸ਼ਫਹਿਮੀ ਨਹੀਂ ਵੀ ਸਾਡਾ ਅੱਜ ਚੰਗਾ ਹੋਣਾ ਜਾਂ ਕੱਲ੍ਹ ਚੰਗਾ ਹੋਣਾ। ਕੱਲ੍ਹ ਦਾ ਅੰਜਾਮ ਵੀ ਪਤਾ, ਅੱਜ ਦਾ ਵੀ ਪਤਾ, ਲੇਕਿਨ ਆਪਣੇ ਨਜ਼ਰੀਏ ਅਸੂਲ ਦੇ ਉੱਤੇ ਖਲੋਤੇ ਹੈ, ਬਾਕੀ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਕਿ ਗਿੱਲ ਸਾਹਿਬ, ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੀ ਗੱਲ ਕੋਰ ਕਮੇਟੀ ਤੱਕ ਪੜਾਈ, ਤੇ ਇਹ ਮੇਰਾ ਖਿਆਲ ਰਾਣਾ ਸ਼ਬੀਰ, ਡਾਬਾ ਕਲਾਂ, ਸਫਦਰਾਬਾਦ, ਸ਼ੇਖੂਪੁਰਾ ਤੋਂ ਇਹਨਾਂ ਆਖਿਆ ਸੀ ਕਿ ਤਨਜ਼ੀਮ ਸਾਜ਼ੀ ਹੋਣੀ ਚਾਹੀਦੀ ਹੈ। ਜ਼ਾਹਿਰ ਹੈ ਜੀ ਤੁਹਾਡਾ ਪੈਗਾਮ ਸੀ, ਕਿਉਂ ਨਹੀਂ ਸੀ ਪਹੁੰਚਾਉਣਾ। ਇਹਨੂੰ ਮੈਂ ਪੋਲੀਟੀਕਲ ਕਮੇਟੀ 'ਚ ਵੀ ਪਹੁੰਚਾਇਆ ਸੀ ਤੇ ਕੋਰ ਕਮੇਟੀ 'ਚ ਵੀ ਪਹੁੰਚਾਇਆ, ਤੇ ਉਹ ਬਿਲਕੁਲ ਸਾਡੀ ਪਾਰਟੀ ਪਹਿਲਾਂ ਵੀ ਇਹਦੇ 'ਤੇ ਕੰਮ ਕਰ ਰਹੀ ਸੀ, ਮਜ਼ੀਦ ਹੁਣ ਤੇਜ਼ ਕਰ ਦਿੱਤਾ ਹੈ। ਇਹਨਾਂ ਇਹ ਕਿਹਾ ਹੈ ਕਿ ਜੀ ਜਿਹੜੇ ਐਮਐਨਏ ਐਮਪੀਆਂ ਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਪਾਰਟੀ ਦੇ ਅਹੁਦੇ ਦਿੱਤੇ ਜਾਂਦੇ ਨੇ, ਆਮ ਵਰਕਰ ਨੂੰ। ਵੇਖੋ, ਇਹ ਕੌਮੀ ਪ੍ਰੋਬਲਮ ਹੈ। ਸਾਡੇ 'ਚ ਇਨਸਾਫ ਇਕੱਲਾ ਕਾਜ਼ੀ ਇਨਸਾਫ ਨਹੀਂ ਕਰਦਾ। ਇੱਥੇ ਜਿਹੜੇ ਬੰਦੇ ਨੂੰ ਤੁਸੀਂ ਇਨਸਾਫ ਦਾ ਤਰਾਜ਼ੂ ਹੱਥ ਫੜਾਓਗੇ ਨਾ, ਉਹਦੀ ਕਰਤੂਤ ਇਹੋ ਜਿਹੀ ਹੋ ਜਾਂਦੀ।
ਇਹ ਸਾਡਾ ਕੌਮੀ ਮਸਲਾ ਹੈ, ਤੇ ਕਿਸੇ ਦਿਨ ਗੱਲ ਕਰਾਂਗੇ ਵੀ ਅਸੀਂ ਏਡੇ ਹਲਕੇ ਲੋਕ ਕਿਉਂ। ਇਹਦਾ ਮੁਕਾਬਲਾ ਕਰੋ ਡਟ ਕੇ, ਜਿੱਥੇ ਵੀ ਹੋ ਤੁਸੀਂ ਆਵਾਜ਼ ਚੁੱਕੋ, ਚੁੱਪ ਕਰਕੇ ਨਾ ਬਹੋ। ਇਹ ਅਗਰ MNA MP ਆਪਣਾ ਰਿਸ਼ਤੇਦਾਰ ਲਾ ਰਹੇ ਉਹਨਾਂ ਦੇ ਪਿਓ ਦੀ ਪਾਰਟੀ ਨਹੀਂ ਕਿਸੇ ਦੀ। ਮੈਂ ਕਿਸੇ ਦੀ ਕੋਈ ਤੋਹੀਨ ਨਹੀਂ ਕਰ ਰਿਹਾ, ਲੇਕਿਨ ਅਗਰ ਕੋਈ ਗਲਤ ਕੰਮ ਕਰ ਰਿਹਾ ਤਾਂ ਉਹਦੇ ਬਾਰੇ ਕਹਿ ਰਿਹਾ। ਉਹਨਾਂ ਦੇ ਪਿਓ ਦੀ ਪਾਰਟੀ ਨਹੀਂ ਹੈ ਜਿਹੜੇ ਗਲਤ ਕੰਮ ਕਰਨ ਨੇ। ਆਵਾਜ਼ ਚੁੱਕੋ ਔਰ ਆਪਣਾ ਹੱਕ ਲਵੋ। ਤੁਸੀਂ ਵਰਕਰ ਹੋ, ਤੁਹਾਨੂੰ ਤੁਹਾਡਾ ਹੱਕ ਲੱਭਣਾ ਚਾਹੀਦਾ, ਮੈਂ ਤੁਹਾਡੇ ਨਾਲ ਹੈ। ਅੱਛਾ ਜੀ, ਗਿੱਲ ਸਾਹਿਬ ਸਰਾਇਕੀ ਵਿੱਚ ਵੀ ਵੀਲੌਗ ਕਰੋ। ਸਾਡੇ ਵੀ ਲੋਕ ਕੋਈ ਅਨਪੜ੍ਹ ਨੇ ਜਾਂ ਸਾਦਾ ਨੇ, ਉਹਨਾਂ ਨੂੰ ਵੀ ਖਬਰਾਂ ਦੀ ਸਮਝ ਨਹੀਂ ਆਉਂਦੀ, ਅਤੇ ਸਾਡੇ ਵਸੇਬ ਵਾਸਤੇ ਵੀ ਕੋਈ ਗੱਲਾਂ ਜਿਹੜੀਆਂ ਲੋਕਾਂ ਨੂੰ ਦੱਸੋ। ਵੀਰ ਮੇਰਿਆ, ਸਰਾਇਕੀ ਬੜੀ ਮੱਠੀ ਜ਼ੁਬਾਨ ਹੈ, ਮੈਨੂੰ ਪਸੰਦ ਵੀ ਬੜੀ, ਪਰ ਬੋਲਣੀ ਨਹੀਂ ਆਉਂਦੀ। ਮੈਨੂੰ ਥੋੜ੍ਹੀ ਬਹੁਤੀ ਬੋਲ ਲੈਣਾ, ਮੈਂ ਸਮਝ ਵੀ ਲੈਣਾ, ਅਤੇ ਲੇਕਿਨ ਕੋਈ ਜ਼ਿਆਦਾ ਬੋਲਣੀ ਨਹੀਂ ਆਉਂਦੀ। ਅਤੇ ਇਸ ਵਾਸਤੇ ਕਿਸੇ ਸਰਾਇਕੀ ਭਰਾ ਨੂੰ ਰਿਕੁਐਸਟ ਕਰਨੀ ਪੈਣੀ ਹੈ। ਕਰਾਂਗਾ ਮੈਂ ਵੀ, ਅਤੇ ਤੁਸੀਂ ਵੀ ਕਰੋ। ਅੱਛਾ ਜੀ, ਅਗਲੀ ਗੱਲ ਉਹਨਾਂ ਕੀਤੀ ਹੈ ਕਿ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਏਡੇ ਡਫਰ ਨੇ ਕਿ ਉਹ ਵੇਖੋ ਆਉਂਦੇ ਨੇ ਕਿ ਕਾਇਦੇ ਆਜ਼ਮ ਜਿਹੜਾ ਉਹ ਪਾਕਿਸਤਾਨ ਜਿਹੜਾ ਕਾਇਦੇ ਆਜ਼ਮ ਨੇ ਨਹੀਂ ਸੀ ਬਣਾਇਆ, ਮੁਸਲਿਮ ਲੀਗ ਨੂਨ ਨੇ ਬਣਾਇਆ ਸੀ। ਉਸ ਵੇਲੇ ਨੂਨ ਦਾ ਨੂਨ ਗੁੰਨਾ ਵੀ ਨਹੀਂ ਸੀ ਜੰਮਿਆ ਅਜੇ। ਗੱਲ ਤੁਹਾਡੀ ਠੀਕ ਹੈ, ਹੁਣ ਕੀ ਕਰੀਏ। ਇਹ ਸਰਦਾਰ ਯੂਸਫ ਆਖਿਆ, ਮੇਰਾ ਖਿਆਲ ਉਹ ਵਿਚਾਰਾ ਕੋਈ ਅਹੁਦਾ ਸ਼ੁਦਾ ਚਾਹੁੰਦਾ ਹੈ, ਇਸ ਲਈ ਉਹਨੇ ਜ਼ਰਾ ਵਧਾ ਚੜ੍ਹਾ ਕੇ ਗੱਲ ਕੀਤੀ ਹੈ ਕਿ ਯਾਰ ਮੇਰੇ ਵਾਲੇ ਪਾਸੇ ਕੋਈ ਤਵੱਜੋ ਦਿਓ। ਅੱਛਾ ਜੀ, ਅਗਲੀ ਗੱਲ ਇਹ ਹੈ ਕਿ ਜਿਹੜਾ ਵੀ ਸਰਕਾਰੀ ਮੁਲਾਜ਼ਮ ਆਈਨ ਦੀ ਖਿਲਾਫਵਰਜ਼ੀ ਕਰਦਾ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਏ। ਮੁਹੰਮਦ ਜ਼ਫਰ ਇਕਬਾਲ ਸਾਹਿਬ ਕਹਿੰਦੇ ਨੇ ਇਲੈਕਸ਼ਨ ਕਮਿਸ਼ਨ ਨੇ ਆਈਨ ਦੀ ਖਿਲਾਫਵਰਜ਼ੀ ਕੀਤੀ ਹੈ, ਬਿਊਰੋਕ੍ਰੇਸੀ ਨੇ ਵੀ ਕੀਤੀ ਹੈ, ਅਤੇ ਇਹਨਾਂ ਦੇ ਉੱਤੇ ਕੋਈ ਸਜ਼ਾ ਹੋਣੀ ਚਾਹੀਦੀ ਹੈ। ਵੇਖੋ ਮੇਰੀ ਗੱਲ ਯਾਦ ਰੱਖੋ, ਇੱਕ ਦਿਨ ਆਏਗਾ ਕਿ ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਇਹ ਰੱਬ ਦੇ ਘਰ ਦੇ ਵਿੱਚ ਦੇਰ ਹੈ, ਅੰਧੇਰ ਨਹੀਂ ਹੈ। ਇਹ ਜਿਨ੍ਹਾਂ ਵੀ ਕਾਨੂੰਨ ਤੋੜਿਆ ਇੱਕ ਦਿਨ ਆਏਗਾ, ਔਰ ਜਦੋਂ ਇੱਕ ਵਾਰੀ ਸਜ਼ਾ ਮਿਲ ਗਈ ਨਾ, ਗਾਂ ਲੋਕ ਇਹ ਕੰਮ ਕਰਨਾ ਛੱਡ ਦੇਣਗੇ। ਮੈਂ ਤੁਹਾਨੂੰ ਇੱਕ ਵੀਲਾਗ ਕੀਤਾ ਸੀ, ਮੇਰਾ ਖਿਆਲ ਹੈ ਬੈਲਜੀਅਮ ਤੋਂ, ਔਰ ਚੇਤਾ ਕਰੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕੋ ਹੀ ਹਿਟਲਰ ਜੰਮਣ ਦਿੱਤਾ ਜਿਹੜਾ ਉਹਨਾਂ ਨੇ ਜਰਮਨੀ ਵਾਲਿਆਂ ਨੇ। ਉਸ ਤੋਂ ਬਾਅਦ ਉਹਨਾਂ ਐਸੀਆਂ ਸਜ਼ਾਵਾਂ ਦਿੱਤੀਆਂ ਹਿਟਲਰ ਨੂੰ ਵੀ, ਉਹਦੇ ਨਾਲ ਵਾਲਿਆਂ ਨੂੰ ਵੀ। ਉਦੋਂ ਬਾਅਦ ਕੋਈ ਹਿਟਲਰ ਨਹੀਂ ਉੱਥੇ ਜੰਮਿਆ। ਲਓ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।